ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹਿਮਾਨਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਰਮਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਪਿਆਰ ਸਤਿਕਾਰ ਸਾਹਿਬ ਦੋਨੋਂ ਹੱਥ ਜੋੜ ਕੇ ਨਿੱਕੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀਆਂ ਨੂੰ ਆਖਦੇ ਹਾਂ। ਸਰੋਤਿਓ, ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਪ੍ਰੋਗਰਾਮ ਖਬਰ 'ਤੇ ਨਜ਼ਰ ਅਤੇ ਮੇਰੇ ਨਾਲ ਅੱਜ ਦੇ ਸਵੇਰ ਦੇ ਖਬਰ 'ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਜੁੜ ਚੁੱਕੇ ਨੇ ਮਿੰਟੂ ਗੁਰੂਸਰੀਆ ਜੀ। ਮਿੰਟੂ ਜੀ, ਨਿੱਕੀ ਜੀਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸ਼ੁਕਰੀਆ ਜੀ ਰਾਜਕਰਮਵੀਰ ਸਿੰਘ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ 'ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500 ਦੇ ਉੱਤੇ। ਇਸ ਦੇ ਨਾਲ ਕ੍ਰਿਸ਼ਨ ਧਨੋਤਾ ਜੀ ਯੂਨੀਵਰਸਿਟੀ ਤੋਂ, ਗੁਰਵਿੰਦਰ ਸਿੰਘ ਅਵਤਾਰ ਸਿੰਘ ਚਾਂਦੀ ਆਰਟਨੋ ਐਕਸਪ੍ਰੈਸ ਵਾਲੇ ਕੋਚੈਲਾ ਤੋਂ, ਅਮਰਜੀਤ ਸਿੰਘ ਦਸਾਂਝ ਯੂਨੀਵਰਸਿਟੀ ਤੋਂ, ਸੁੱਚਾ ਸਿੰਘ ਫਰੈਜ਼ਨੋ ਤੋਂ, ਤਾਰਾ ਸਿੰਘ ਜੀ ਫਰੈਜ਼ਨੋ ਤੋਂ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ, 4087227698 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰੀਏ। ਰਾਮਦੇਵ ਦਾ ਕਹਿੰਦੇ ਔਲਿਆਂ ਦਾ ਜੂਸ ਆਰਮੀ ਦੀਆਂ ਕੰਟੀਨਾਂ 'ਚੋਂ ਆਊਟ। ਜੂਸ ਦਾ ਜਲੂਸ ਨਿਕਲ ਗਿਆ ਜੀ, ਤਾਂ ਕਰਕੇ ਉਹ ਸਾਰੇ ਜਿੰਨੇ ਆਰਮੀ ਦੇ ਕੰਟੀਨ ਸਨ ਉਹਨਾਂ ਸਾਰੀਆਂ ਕੰਟੀਨਾਂ ਦੇ ਆਊਟਲੈਟਸ ਤੋਂ ਸਭ ਬਾਹਰ ਕਰ ਦਿੱਤਾ ਗਿਆ, ਆਊਟ ਕਰ ਦਿੱਤਾ ਗਿਆ ਜੀ। ਦਰਅਸਲ ਇਹਦਾ ਜਿਹੜਾ ਔਲਿਆਂ ਦਾ ਜੂਸ ਆ ਨਾ, ਉਹ ਉਹਨਾਂ ਨੇ ਚੈੱਕ ਕਰਵਾਇਆ ਆਪਣੀ ਕੋਲਕਾਤਾ ਦੀ ਜਿਹੜੀ ਉਹਨਾਂ ਦੀ ਸੈਂਟਰਲ ਫੂਡ ਲੈਬੋਰਟਰੀ ਆ, ਉਹਦੇ ਚੋਂ ਫੇਲ ਪਾਇਆ ਗਿਆ। ਉਹ ਪਾਸ ਨਹੀਂ ਕਰ ਸਕਿਆ। ਉਹਨਾਂ ਨੇ ਚੁੱਪ ਚਪੀਤੇ ਬੈਨ ਕਰ ਦਿੱਤਾ। ਅਸਲ ਦੇ ਵਿੱਚ ਕਹਾਣੀ ਕੀ ਆ ਕਿ ਜਦੋਂ ਇਹ ਸੱਤਾ ਦੇ ਵਿੱਚ ਆਏ ਆ ਨਾ ਨਰਿੰਦਰ ਮੋਦੀ ਹੋਰੀ, ਇਹਨਾਂ ਨੇ ਆਉਂਦਿਆਂ ਦੋ ਬੜੇ ਵੱਡੇ ਠੇਕੇ ਦਿੱਤੇ ਸਨ ਜੀ। ਇੱਕ ਆਰਮੀ ਦਾ ਜਿਹੜਾ ਖਾਣ ਪੀਣ ਦਾ ਰਾਸ਼ਨ ਮੁਹੱਈਆ ਕਰਨ ਦਾ ਠੇਕਾ ਸੀਗਾ ਉਹ, ਔਰ ਦੂਸਰਾ ਕਿ ਰੇਲਵੇ ਨੂੰ ਤੇਲ ਸਪਲਾਈ ਕਰਨ ਦਾ ਠੇਕਾ। ਰੇਲਵੇ ਨੂੰ ਤੇਲ ਸਪਲਾਈ ਕਰਨ ਦਾ ਠੇਕਾ ਸੀਗਾ ਜਿਹੜਾ ਉਹ ਗਿਆ ਸੀਗਾ ਰਿਲਾਇੰਸ ਵਾਲਿਆਂ ਦੇ ਖਾਤੇ 'ਚ, ਅੰਬਾਨੀਆਂ ਦੇ, ਔਰ ਦੂਸਰਾ ਬਹੁਤ ਵੱਡਾ ਟੈਂਡਰ ਗਿਆ ਸੀਗਾ ਕਿਤੇ ਨਾ ਕਿਤੇ, ਚਾਹੇ ਸਿੱਧੇ ਰੂਪ 'ਚ ਸੀ ਚਾਹੇ ਅਸਿੱਧੇ ਰੂਪ 'ਚ, ਉਹ ਗਿਆ ਸੀ ਰਾਮਦੇਵ ਦੇ ਖਾਤੇ 'ਚ। ਉਸ ਤੋਂ ਬਾਅਦ ਇਹਦਾ ਉਹ ਇੱਕ ਬਾਜ਼ਾਰ ਖੁੱਲਿਆ ਹੋਇਆ ਸੀਗਾ ਜਿੱਥੇ ਕਰੀਏ ਨਾ ਕਿ ਹੋਰ ਕੋਈ ਚਾਰਾ ਨਹੀਂ ਹੁੰਦਾ ਜਿਹਨਾਂ ਥਾਵਾਂ ਤੇ, ਉੱਥੇ ਜਾ ਕੇ ਇਹਨਾਂ ਦੇ ਪ੍ਰੋਡਕਟ ਬਹੁਤ ਜ਼ਿਆਦਾ ਵਿਕਦੇ ਸੀ। ਇੱਕ ਇਹ ਆ, ਇੱਕ ਦੋ ਹੋਰ ਇਹੋ ਜਿਹੇ ਆ ਜਿਹੜੇ ਅੱਜ ਕੱਲ੍ਹ ਧਰਮ ਦੇ ਨਾਂ ਤੇ ਹੱਟੀ ਖੋਲੀ ਬੈਠੇ ਆ, ਸਰਕਾਰ ਦਾ ਵੇਚੀ ਜਾਂਦੇ ਆ। ਸੋ ਇਹ ਜਦੋਂ ਹੁਣ ਸੈਂਪਲ ਫੇਲ ਹੋ ਗਿਆ, ਚੁੱਪ ਚਪੀਤੇ ਉਹਨਾਂ ਨੇ ਜਿਹੜੇ ਕੰਟੀਨ ਸਟੋਰਸ ਡਿਪਾਰਟਮੈਂਟ ਹੁੰਦਾ ਉਹਨੂੰ CSD ਬੋਲਦੇ ਆ, CSD ਨੇ ਚੁੱਪ ਕਰਕੇ ਉਹ ਜਿਹੜਾ ਪ੍ਰੋਡਕਟ ਸੀਗਾ ਉਹ ਵਾਪਸ ਕਰ ਦਿੱਤਾ। ਹੁਣ ਦੋਵੇਂ ਤਰ੍ਹਾਂ ਹੀ, ਚਾਹੇ ਉਹ CSD ਹੈ ਚਾਹੇ ਇਹ ਪਤੰਜਲੀ ਹੈ, ਇਹ ਚੁੱਪ ਕਰਕੇ ਬੈਠੇ, ਕੋਈ ਇਹਨਾਂ ਦਾ ਜਵਾਬ ਨਹੀਂ ਆਇਆ। ਹਾਲਾਂਕਿ ਇਹਨਾਂ ਨੂੰ ਲਿਖਿਆ ਗਿਆ ਸੀਗਾ ਕਿ ਤੁਸੀਂ CSD ਤੇ ਪਤੰਜਲੀ ਦੋਵੇਂ ਆਡਿਟ ਕਰੋ, ਕਿੰਨਾ ਸਟਾਕ ਸੀ, ਕਿੰਨਾ ਵਾਪਸ ਗਿਆ, ਕਿੰਨਾ ਇਹਦਾ ਉੱਥੇ ਸਟਾਕ ਲੱਗਿਆ ਜੀ। ਕਿਉਂਕਿ ਸਭ ਤੋਂ ਵੱਡੀ ਗੱਲ ਜਿਹੜੀ ਹੁੰਦੀ ਹੈ ਕਿ ਜਿਹੜੇ CSD ਹੁੰਦੇ ਇਸ ਤਰ੍ਹਾਂ ਦੇ ਕੰਟੀਨ ਸਟੋਰਸ ਡਿਪਾਰਟਮੈਂਟ, ਇਹਨਾਂ ਦੇ ਜ਼ਿਆਦਾਤਰ ਉਪਭੋਗਤਾ ਜਿਹੜੇ ਗਾਹਕ ਆ ਉਹ ਆਰਮੀ ਵਾਲੇ ਆ, ਚਾਹੇ ਉਹ ਨੇਵੀ ਵਾਲੇ ਆ, ਚਾਹੇ ਏਅਰਫੋਰਸ ਵਾਲੇ ਆ, ਜ਼ਿਆਦਾਤਰ ਇਹ ਨੇ। ਸੋ ਇਸ ਕਰਕੇ ਇਹ ਵੀ ਇੱਕ ਸਵਾਲ ਆ ਕਿ ਉਹ ਇੰਨਾ ਚਿਰ ਸਮਾਨ ਵਿਕਦਾ ਰਿਹਾ ਜਿਹੜਾ ਸਮਾਨ ਪਹਿਲੀ ਸੱਟੇ ਜਾ ਕੇ ਇਹਨਾਂ ਦੀ ਲੈਬੋਰਟਰੀ ਦੇ ਵਿੱਚ ਫੇਲ ਹੋ ਗਿਆ। ਸੋ ਬਹੁਤ ਕਿਸਮ ਦੇ ਸਵਾਲ ਆ। ਬਾਕੀ ਜਿਹੜੀ ਗੱਲ ਹੈ ਕਿ ਰਾਮਦੇਵ ਦੇ ਮਾਮਲੇ 'ਚ ਤੇ ਇੰਨੇ ਜ਼ਿਆਦਾ ਵਿਵਾਦ ਆ। ਹੁਣ ਉਹ ਗੱਲ ਜਿਵੇਂ ਕਹਿੰਦੇ ਹੁੰਦੇ ਆ ਨਾ ਕਿ ਨੀਵੀਂ ਖੇਤੀ ਉੱਚਾ ਸਾਕ ਜਦ ਲੱਗੇ ਤਦ ਤਾਰੇ, ਇਹਦਾ ਉੱਚਿਆਂ ਦੇ ਨਾਲ ਸਾਕ ਹੈ, ਉੱਚਿਆਂ ਦੇ ਨਾਲ ਮਲਾਜਾ, ਇਹਦਾ ਬਣਦਾ ਬਣਾਉਂਦਾ ਕੁਛ ਨਹੀਂ। ਤੁਹਾਨੂੰ ਯਾਦ ਹੋਣਾ ਅੱਗੇ ਵੀ ਇਹਦਾ ਇੱਕ ਦੋ ਵਾਰੀ ਰੌਲਾ ਪਿਆ। ਇੱਕ ਵਾਰੀ ਤੇ ਪਤੰਜਲੀ ਆਯੁਰਵੇਦ ਨੂੰ ਇਹਦੇ ਦਾਅਵਿਆਂ ਤੇ ਰੈਗੂਲੇਟਰੀ ਨੇ ਕਾਫੀ ਝਾੜ ਪਾਈ ਸੀਗੀ, ਕਾਫੀ ਵਿਵਾਦ ਹੋਏ। ਉਸ ਤੋਂ ਬਾਅਦ ਬਿਨਾਂ ਲਾਇਸੈਂਸ ਤੋਂ ਇਹਨਾਂ ਨੇ ਨਿਊਡਲਸ ਤੇ ਪਾਸਤਾ ਜਿਹੜਾ ਉਹ ਵੇਚਣਾ ਸ਼ੁਰੂ ਕਰ ਦਿੱਤਾ ਸੀਗਾ, ਉਦੋਂ ਬੜਾ ਰਫੜ ਪੈ ਗਿਆ। ਫਿਰ 2016 ਦੇ ਵਿੱਚ FSSAI ਨੇ ਸੈਂਟਰਲ ਲਾਇਸੈਂਸਿੰਗ ਅਥਾਰਟੀ ਨੂੰ ਨਿਰਦੇਸ਼ ਦਿੱਤੇ ਸੀਗੇ ਕਿ ਉਹ ਪਤੰਜਲੀ ਦੇ ਉਹਦੇ ਫੂਡ ਆਇਲ ਦੇ ਵਿਗਿਆਪਨ ਹੈ ਜਿਹੜੇ ਉਹਨਾਂ ਤੇ ਕਾਰਨ ਦੱਸੋ ਨੋਟਿਸ ਜਾਰੀ ਕਰੇ। ਸੋ ਬਹੁਤ ਰਫੜ ਪਏ ਇਹਦੇ ਜੀ। ਇਹਦੇ ਤੇ ਇੱਥੋਂ ਤੱਕ ਕਿ ਇਹਨੇ ਦਵਾਈ ਸ਼ੁਰੂ ਕਰ ਦਿੱਤੀ ਸੀ ਮੁੰਡਾ ਦੇ ਹੋਣ ਦੀ, ਉਹਦੇ ਤੇ ਵੀ ਬਹੁਤ ਰੌਲਾ ਪਿਆ ਸੀ। ਸੋ ਇਹਦੇ ਬੜੇ ਰਫੜ ਪਏ, ਬੜੇ ਰੌਲਾ। ਮੈਂ ਤਾਂ ਕਹਿੰਦਾ ਕਿ ਫਿਲਮ ਵਾਲਿਆਂ ਨੇ ਤੇ ਐਵੇਂ ਮੁੰਨੀ ਬਦਨਾਮ ਕਰ ਛੱਡੀ ਆ। ਅਸਲ ਦੇ ਵਿੱਚ ਰਾਮਦੇਵ ਨਹੀਂ, ਬਦਨਾਮ ਦੇਵ ਤੇ ਇਹ ਆ। ਪਰ ਕਰੀਏ ਕੀ ਕਿ ਇਹਦਾ ਹਰੇਕ ਮਸਲਾ ਜਿਹੜਾ ਉਹ ਇਹਦੀ ਜਿਹੜੀ ਉਹ ਧਾਰਮਿਕ
ਆਗੂ ਦੇ ਨਾਂ ਤੇ ਬਣਾਈ ਨੇੜਤਾ ਜਿਹੜੀ ਉਹਦੀ ਲੋਈ ਦੇ ਥੱਲੇ ਛੁਪ ਜਾਂਦਾ ਹੈ। ਹੁਣ ਇਹ ਵੀ ਜਿਹੜਾ ਖੂਹ ਖਾਤੇ 'ਚ ਪੈ ਜਾਣ ਵਾਲਾ ਮਸਲਾ ਹੈ, ਕਿਉਂਕਿ ਇਹਦੇ ਤੇ ਬਹੁਤੀ ਚੂਚਾ ਨਹੀਂ ਕੋਈ ਕਰਦਾ ਪਿਆ, ਜਦਕਿ ਮਸਲਾ ਬੜਾ ਸੈਂਸਿਟਿਵ ਹੈ। ਕਿਉਂਕਿ ਦੇਖੋ ਆਰਮੀ ਵਾਲਿਆਂ ਦੇ ਨਾਲ ਹੀ ਇਸ ਤਰ੍ਹਾਂ ਦਾ ਧੋਖਾ ਕੀਤਾ ਜਾ ਰਿਹਾ, ਔਰ ਕਰ ਕੌਣ ਰਹੇ ਆ? ਜਿਹੜੇ ਲੋਕ ਕਹਿੰਦੇ ਆ ਕਿ ਸਾਡੇ ਤੋਂ ਵੱਡਾ ਰਾਸ਼ਟਰਵਾਦੀ ਇਸ ਸੰਸਾਰ ਦੇ ਵਿੱਚ, ਇਸ ਦੇਸ਼ ਦੇ ਵਿੱਚ, ਇਸ ਦੁਨੀਆ ਦੇ ਵਿੱਚ ਕੋਈ ਹੈ ਹੀ ਨਹੀਂ। ਜੀ ਜੀ ਜੀ। ਤੇ ਅਗਲੀ ਜਿਹੜੀ ਆਪਾਂ ਗੱਲ ਕਰੀਏ ਮਿੰਟੂ ਜੀ, ਵੀ ਕੇਂਦਰ ਸਰਕਾਰ ਨੇ ਸੁਪਰੀਮ ਕੋਰਟ 'ਚ ਦਾਖਲ ਕੀਤੀ ਰਿਪੋਰਟ, ਕਿਹਾ ਪਸ਼ੂਆਂ ਦਾ ਵੀ ਇੱਕ ਹਿਸਾਬ ਨਾਲ ਹੁਣ ਆਧਾਰ ਕਾਰਡ ਯੂਨੀਕ ਆਈਡੀ ਬਣਾਈ ਜਾਵੇ। ਆਧਾਰ ਕਾਰਡ ਬਣ ਜਾਊਗਾ, ਫਿਰ ਕਹਿ ਦੇਣਗੇ ਕਿ ਵੋਟਾਂ ਪਵਾ ਦਿਆ ਕਰੋ ਇਹਨਾਂ ਦੀਆਂ। ਇਹ ਵੀ ਜੀਵ ਹੀ ਹੈ, ਔਰ ਇਹ ਵੀ ਹੋ ਸਕਦਾ ਹੈ ਕਿ ਬੁਢਾਪੇ 'ਚ ਕਹਿਣ ਕਿ ਪੈਨਸ਼ਨ ਵੀ ਲਾ ਦਿਓ ਇਹਨਾਂ ਦੀ। ਮੈਂ ਕਹਿੰਦਾ ਚੰਗਿਆ ਪੈਨਸ਼ਨ ਲੱਗੀ ਹੋਊਗੀ, ਗਾਂ ਲੋਕੀ ਆਪੇ ਸਾਂਭ ਲਿਆ ਕਰਨਗੇ, ਫਿਰ ਤੇ ਬੱਚੇ ਵੀ ਸਾਂਭੀ ਜਾਇਆ ਕਰਨਗੇ, ਬੁੱਢੇ ਹੋਏ ਬਲਦ ਵੀ ਸਾਂਭੀ ਜਾਇਆ ਕਰਨਗੇ ਲੋਕ, ਕਿਉਂਕਿ ਦੁੱਧ ਪੀ ਕੇ ਬਹੁਤੇ ਛੱਡ ਦਿੰਦੇ ਆ। ਇਹ ਅਸਲ ਦੇ ਵਿੱਚ ਇੱਕ ਮੁੱਦਾ ਜਿਹੜਾ ਸੁਪਰੀਮ ਕੋਰਟ ਦੇ ਵਿੱਚ ਗਿਆ ਹੋਇਆ, ਇਹ ਗਾਵਾਂ ਨੂੰ ਲੈ ਕੇ ਨਾ ਕਈ ਪਟੀਸ਼ਨਾਂ ਜਿਹੜੀਆਂ ਪਈਆਂ ਹੋਈਆਂ। ਇੱਕ ਪਟੀਸ਼ਨ ਤੇ ਉਹ ਹੈ ਜਿਹਦੇ ਵਿੱਚ ਗਊ ਰਾਖਿਆਂ ਦੇ ਤਸ਼ੱਦਦ ਦੀ ਕਹਾਣੀ ਹੈ, ਉਹਦੇ ਬਾਬਤ ਸੁਣਵਾਈ ਚੱਲੀ ਜਾਂਦੀ ਹੈ। ਦੂਸਰੇ ਪਾਸੇ ਇਹ ਹੈ ਕਿ ਜਿਹੜੀ ਸਮਗਲਿੰਗ ਨੂੰ ਲੈ ਕੇ ਪਟੀਸ਼ਨ ਹੈ, ਉਹ ਸੁਪਰੀਮ ਕੋਰਟ ਦੇ ਵਿੱਚ ਚੱਲੀ ਜਾਂਦੀ ਹੈ। ਹੁਣ ਉਸ ਬਾਬਤ ਇਹਨਾਂ ਨੇ ਜਾ ਕੇ ਉੱਥੇ ਰਿਪੋਰਟ ਐਡਮਿਟ ਕੀਤੀ ਹੈ। ਜਾ ਕੇ ਇਹਨਾਂ ਨੇ ਦੱਸਿਆ ਕਿ ਗ੍ਰਹਿ ਮੰਤਰਾਲੇ ਦੀ ਜਿਹੜੀ ਜੁਆਇੰਟ ਸੈਕਟਰੀ ਦੀ ਅਗਵਾਈ ਹੇਠ ਇੱਕ ਕਮੇਟੀ ਬਣਾਈ ਗਈ ਸੀਗੀ। ਉਸ ਕਮੇਟੀ ਨੇ ਆ ਕੁਛ ਹੈ ਜਿਹੜਾ ਉਹ ਸਾਨੂੰ ਸੁਝਾਇਆ, ਸਿਫਾਰਿਸ਼ਾਂ ਦਿੱਤੀਆਂ ਨੇ। ਉਹਦੇ 'ਚ ਉਹਨਾਂ ਨੇ ਕਿਹਾ ਕਿ ਇੱਕ ਤੇ ਪਸ਼ੂ ਤਸਕਰੀ ਰੋਕਣ ਲਈ ਲੋਕਾਂ ਤੋਂ ਸਹਿਯੋਗ ਲਿਆ ਜਾਊਗਾ। ਦੂਸਰਾ ਕਿ ਟੋਲ ਫ੍ਰੀ ਹੈਲਪਲਾਈਨ ਨੰਬਰ ਹੈ ਜਿਹੜੇ ਉਹ ਬਣਾਏ ਜਾਣਗੇ, ਜਿਹੜੇ ਆਵਾਰਾ ਪਸ਼ੂਆਂ ਦੀ ਜਾਣਕਾਰੀ ਰੱਖ ਸਕਣ। ਤੀਸਰਾ ਕਿ ਗਾਂ ਤੇ ਹੋਰ ਪਸ਼ੂਆਂ ਲਈ ਇੱਕ ਖਾਸ ਨੰਬਰ ਦਿੱਤਾ ਜਾਵੇ ਤੇ ਇਹ ਵਿਵਸਥਾ ਪੂਰੇ ਦੇਸ਼ 'ਚ ਲਾਗੂ ਹੋਵੇ, ਜਿਹੜੀ ਤੁਸੀਂ ਹੁਣ ਗੱਲ ਕੀਤੀ ਹੈ ਯੂਨੀਕ ਆਈਡੀ ਦੀ। ਔਰ ਇਸ ਨੰਬਰ ਵਿੱਚ ਇਹ ਕਹਿੰਦੇ ਕਿ ਗਾਂ ਦੀ ਉਮਰ ਹੋਵੇ, ਦਰਜ ਹੋਵੇ, ਲਿੰਗ, ਸਥਾਨ, ਰੰਗ, ਨਸਲ, ਹਾਈਟ, ਸਰੀਰ ਉੱਤੇ ਖਾਸ ਨਿਸ਼ਾਨ ਜਿਨ੍ਹਾਂ ਨੂੰ ਆਪਾਂ ਆਈਡੈਂਟੀਫਿਕੇਸ਼ਨ ਮਾਰਕ ਕਹਿ ਦਿੰਦੇ ਹਾਂ, ਇਹ ਸਾਰਾ ਵੇਰਵਾ ਜਿਹੜਾ ਉਹ ਉਸ ਯੂਨੀਕ ਆਈਡੀ ਦੇ ਵਿੱਚ ਦਰਜ ਹੋਵੇ। ਫਿਰ ਉਹ ਕਹਿੰਦੇ ਕਿ ਤਸਕਰੀ ਉੱਤੇ ਰੋਕ ਲਾਉਣ ਦੇ ਲਈ ਵਾਰਾ ਪਸ਼ੂਆਂ ਨੂੰ ਸੁਰੱਖਿਆ ਦੇਣੀ ਅਤੇ ਧਿਆਨ ਰੱਖਣ ਲਈ ਰਾਜ ਸਰਕਾਰਾਂ ਦੀ ਜ਼ਿੰਮੇਵਾਰੀ ਤੈਅ ਕੀਤੀ ਜਾਵੇ ਕਿ ਇਹ ਉਹਨਾਂ ਦਾ ਅਧਿਕਾਰ ਹੋਵੇਗਾ। ਤੇ ਹਰ ਜ਼ਿਲ੍ਹੇ ਦੇ ਵਿੱਚ ਰਾਜ ਸਰਕਾਰਾਂ ਘੱਟੋ ਘੱਟ 500 ਜਾਨਵਰਾਂ ਦੀ ਸਮਰੱਥਾ ਵਾਲਾ ਇੱਕ ਸ਼ੈਲਟਰ ਹਾਊਸ ਬਣਾਉਣਗੀਆਂ। ਸੋ ਇਹ ਉਹਨਾਂ ਨੇ ਸਾਰਾ ਕੁਛ ਅੱਜ ਸੁਪਰੀਮ ਕੋਰਟ ਦੇ ਵਿੱਚ ਲਿਖਤੀ ਰੂਪ 'ਚ ਦਾਖਲ ਕੀਤਾ। ਸੁਪਰੀਮ ਕੋਰਟ ਮੇਰੇ ਖਿਆਲ ਦੇ ਨਾਲ ਇਸ ਮੁੱਦੇ ਨੂੰ ਲੈ ਕੇ ਕੱਲ੍ਹ ਵੀ ਸੁਣਵਾਈ ਹੋਏਗੀ। ਵੈਸੇ ਦੇਖੋ ਇਹ ਮਜ਼ਾਹੀਆ ਜਿਹਾ ਮਾਮਲਾ ਆ ਜਾਂਦਾ ਕਿ ਆਧਾਰ ਕਾਰਡ ਬਣੂ ਗਾਵਾਂ ਦੇ, ਪਰ ਮੇਰੇ ਖਿਆਲ ਦੇ ਨਾਲ ਅਮਰੀਕਾ ਤੇ ਚੀਨ ਵਾਲਿਆਂ ਨੂੰ ਸਾੜਾ ਜਿਹਾ ਹੁੰਦਾ ਹੋਣਾ ਵੀ ਇਹ ਤੇ ਗਾਂ ਚਲੇ ਚੱਲੇ ਸਾਡੇ ਤੋਂ ਆਧਾਰ ਕਾਰਡ ਵੀ ਬਣਾ ਦੇਣ ਲੱਗੇ ਜਾਨਵਰਾਂ ਦੇ, ਕਿਉਂਕਿ ਇਹ ਤੇ ਵਿਚਾਰੇ ਹਾਲੇ ਤੱਕ ਮੇਰੇ ਖਿਆਲ ਦੇ ਨਾਲ ਮਾਈਕਰੋਚਿਪ ਤੇ ਆ, ਇੱਥੇ ਤਾਂ ਮਾਈਕਰੋਚਿਪ ਵਾਲਾ ਸਿਸਟਮ ਹੈ। ਪਰ ਇਹਦੇ 'ਚ ਇਹ ਆ ਰਾਜ ਕਰਨਵੀਰ ਸਿੰਘ ਜੀ, ਮੇਰੇ ਖਿਆਲ ਦੇ ਨਾਲ ਠੀਕ ਹੈ, ਇਹੋ ਜਿਹਾ ਕੰਮ ਹੋਣਾ ਵੀ ਚਾਹੀਦਾ ਹੈ। ਸਾਡੇ ਇੱਥੇ ਬਹੁਤੇ ਲੋਕ ਆ ਜਿਹੜੇ ਉਹ ਦੁਧਾਰੂ ਪਸ਼ੂਆਂ ਦਾ ਦੁੱਧ ਪੀਂਦੇ ਆ, ਜਦੋਂ ਫੰਡਰ ਹੋ ਜਾਂਦੇ ਆ, ਬੁੱਢੇ ਹੋ ਜਾਂਦੇ ਆ, ਮਾਰ ਕੇ ਡੰਡਾ ਘਰੋਂ ਕੱਢ ਦਿੰਦੇ, ਉਹ ਲੋਕਾਂ ਦੇ ਖੇਤਾਂ 'ਚ ਝੁੰਡ ਬਣਾ ਕੇ ਤੁਰੇ ਫਿਰਦੇ ਆ, ਲੜਾਈਆਂ ਮਕਾਲਾਂ, ਉਸ ਤੋਂ ਬਾਅਦ ਗਊ ਤਸਕਰੀ, ਬਹੁਤ ਕੁਛ ਹੁੰਦਾ। ਰਿਕਾਰਡ ਰੱਖ ਲੈਣਾ ਚਾਹੀਦਾ। ਮੈਂ ਤੇ ਕਹਿੰਦਾ ਕਿ ਜੋ ਕੁਛ ਵੀ ਹੁੰਦਾ ਹੈ ਨਾ ਇਸ ਮਾਮਲੇ ਦੇ ਮੁਤਲਕ ਕਰ ਲੈਣਾ ਚਾਹੀਦਾ। ਜਿੱਥੇ ਲੋਕ ਇੰਨੇ ਅੱਕ ਚੱਲੀ ਜਾਂਦੇ ਆ, ਜੇ ਥੋੜਾ ਥੋੜਾ ਟੈਕਸ ਵੀ ਲੱਗ ਜਾਵੇ, ਪਰ ਇਸ ਮੁਸ਼ਕਿਲ ਤੋਂ ਪਾਰ ਪਾ ਲਿਆ ਜਾਵੇ। ਪਰ ਸਭ ਤੋਂ ਵੱਡੀ ਗੱਲ ਇਹ ਆ ਰਾਜ ਕਰਨਵੀਰ ਸਿੰਘ ਜੀ, ਠੀਕ ਆ ਗਊਆਂ ਦੇ ਹੱਕ 'ਚ ਤੇ ਤੁਸੀਂ ਬਹੁਤ ਕੁਛ ਕਰਦੇ ਪਏ ਹੋ, ਪਰ ਆ ਜਿਹੜੇ ਤੁਹਾਡੇ ਗਊ ਰਾਖੇ ਗਾਹ ਪਾਈ ਫਿਰਦੇ ਆ, ਕਸ਼ਮੀਰ ਤੋਂ ਲੈ ਕੇ ਅੱਜ ਕੰਨਿਆ ਕੁਮਾਰੀ ਤੱਕ ਇਹਨਾਂ ਦੀ ਵਹਿਸ਼ਤ ਹੀ ਵਹਿਸ਼ਤ ਆ, ਦਹਿਸ਼ਤ ਹੀ ਦਹਿਸ਼ਤ ਆ। ਇਹਨਾਂ ਲਈ ਵੀ ਕੋਈ ਇਸ ਤਰ੍ਹਾਂ ਦਾ ਪ੍ਰੋਗਰਾਮ ਬਣਾਇਆ ਜਾਵੇ, ਕੁਛ ਇਸ ਤਰ੍ਹਾਂ ਦੀ ਠੱਲ ਪਾਈ ਜਾਵੇ। ਆਹ ਕੱਲ ਮੱਝਾਂ ਲਈ ਜਾਂਦੇ ਸਨ ਦਿੱਲੀ ਦੇ ਵਿੱਚ 3 ਜਣੇ ਜਿਨ੍ਹਾਂ ਦੇ ਕੋਲ ਬੇਟੀਆਂ ਸਨ, ਬਕਾਇਦਾ ਸਾਰੀ ਲਿਖਤੀ ਪੱਤਰੀ ਸੀ ਉਹਨਾਂ ਦੇ ਕੋਲ, ਔਰ ਅਧਿਕਾਰਤ ਬੁੱਚੜਖਾਨੇ 'ਚ ਮੱਝਾਂ ਲਿਜਾ ਰਹੇ ਸੀ। ਉਹਨਾਂ 3 ਮੁੰਡਿਆਂ ਨੂੰ ਬਹੁਤ ਬੁਰੀ ਤਰ੍ਹਾਂ ਕੁੱਟਿਆ। ਕੁੱਟਣ ਵਾਲੇ ਕੌਣ ਸਨ? ਮੇਨਕਾ ਗਾਂਧੀ ਦੀ ਜਿਹੜੀ ਉਹ ਸੰਸਥਾ ਹੈ ਪੀਪਲਸ ਫॉर ਐਨੀਮਲਸ, ਉਹਨਾਂ ਦੇ ਕਾਰਕੁਨਾਂ ਨੇ ਕੁੱਟਿਆ। ਹੁਣ ਦੇਖੋ ਗਊ ਰੱਖਿਆ ਤੇ ਸੀਗੇ ਗਊ ਰੱਖਿਆ ਕਿਤੇ ਸੀਗੇ ਨਾਲ, ਹੁਣ ਮੇਨਕਾ ਗਾਂਧੀ ਦੀ ਜੁੰਡਲੀ ਵੀ ਤੁਰ ਗਈ ਹੈ। ਸੋ ਜਿਹੜੇ ਲੋਕ ਇਹ ਤਮਾਸ਼ਾ ਕਰਨ ਡਏ ਆ, ਇਹ ਦਹਿਸ਼ਤ ਫੈਲਾਉਣ ਡਏ ਆ, ਇਹ ਆਤੰਕ ਉਹਨਾਂ ਨੇ ਫੈਲਾ ਦਿੱਤਾ ਪੂਰੇ ਦੇਸ਼ ਦੇ ਵਿੱਚ। ਕਸ਼ਮੀਰ 'ਚ ਜੋ ਹੋਇਆ, 9 ਸਾਲ ਦੀ ਬੱਚੀ ਕੁੱਟ ਕੱਤੀ,
75 ਸਾਲ ਦਾ ਬਜ਼ੁਰਗ ਕੁੱਟ ਕੇ ਕੋਮਾ 'ਚ ਕਰ ਕੱਟਿਆ। ਸੋ ਇਹ ਜਿਹੜਾ ਸਾਰਾ ਕੁਛ ਵਾਪਰਦਾ ਪਿਆ, ਇਹਦੇ ਲਈ ਵੀ ਇਹਨਾਂ ਨੂੰ ਇੱਕ ਠੋਸ ਪ੍ਰੋਗਰਾਮ ਲਿਆਉਣਾ ਚਾਹੀਦਾ ਔਰ ਸੁਪਰੀਮ ਕੋਰਟ ਨੂੰ ਇਹਦਾ ਛੇਤੀ ਨੋਟਿਸ ਲੈ ਕੇ ਹੱਲ ਕਰਨਾ ਚਾਹੀਦਾ, ਜਿਸ ਤਰ੍ਹਾਂ ਉਹ ਇਸ ਮੁੱਦੇ ਤੇ ਕਰਵਾ ਰਹੇ ਆ। ਜੀ ਜੀ ਜੀ। ਅਗਲੀ ਮਿੰਟੂ ਜੀ ਆਪਾਂ ਗੱਲਬਾਤ ਕਰੀਏ ਵੀ ਫੌਜ ਵੱਲੋਂ ਨੌਜਵਾਨ ਨੂੰ ਢਾਲ ਬਣਾਉਣ ਨੂੰ ਲੈ ਕੇ ਨਿਊਯਾਰਕ ਟਾਈਮਜ਼ ਦੀ ਸੰਪਾਦਕੀ ਦੇ ਵਿੱਚ ਭਾਰਤੀ ਫੌਜ ਦੀ ਨੁਕਤਾਚੀਨੀ ਹੋਈ ਆ। ਦੇਖੋ ਆਂਦੇ ਨਾ ਮਾਂ ਨਾਲੋਂ ਧੀ ਸਿਆਣੀ ਤੇ ਰਿੱਧੇ ਪੱਕੇ ਪਾਏ ਪਾਣੀ। ਫੌਜ ਨੇ ਰਿੱਧੇ ਪੱਕੇ 'ਚ ਪਾਣੀ ਪਾਇਆ। ਭਾਰਤੀ ਫੌਜ ਦੀ ਸ਼ਾਤ ਚੰਗੀ ਹੈ, ਪਰ ਹੌਲੀ ਹੌਲੀ ਜਿਵੇਂ ਆਂਦੇ ਨਾ ਕਿ ਕੰਧ ਨਾਲ ਤਾਣੀ ਬਣ ਜਾਂਦੀ ਹੈ, ਉਸੇ ਤਰ੍ਹਾਂ ਛੋਟੀ ਛੋਟੀ ਗਲਤੀ ਬਦਨਾਮੀ ਬਣ ਜਾਂਦੀ ਹੈ। ਭਾਰਤੀ ਫੌਜ ਹੁਣ ਬਦਨਾਮੀ ਖੱਟ ਰਹੀ ਹੈ ਰੱਜ ਕੇ। ਨਿਊਯਾਰਕ ਟਾਈਮਜ਼ ਜਿਹੜਾ ਅਖਬਾਰ ਹੈ, ਤੁਹਾਨੂੰ ਬਿਹਤਰ ਪਤਾ ਹੈ ਕਿ ਉਹ ਫਿਰ ਜਦੋਂ ਇਸ ਤਰ੍ਹਾਂ ਕਿਸੇ ਮਸਲੇ ਨੂੰ ਚੁੱਕਦੇ ਤੇ ਫਿਰ ਧੂਸ ਕੱਢ ਦਿੰਦੇ ਆ। ਜੀ ਉਹਨਾਂ ਨੇ ਐਤਕੀ ਉਸ ਮੁੱਦੇ ਨੂੰ ਆਪਣਾ ਆਧਾਰ ਬਣਾਇਆ ਸੰਪਾਦਕੀ ਦਾ, ਜਿਸ ਮੁੱਦੇ ਤੇ ਇੱਥੇ ਵੀ ਬਹੁਤ ਵੱਡੀ ਬਹਿਸ ਛਿੜੀ ਹੈ। ਪਰ ਇੱਥੋਂ ਦੇ ਲੋਕ ਉਹ ਥੋੜੇ ਜਿਹੇ ਜ਼ਿਆਦਾ ਹੀ ਸਿਆਣੇ ਆ। ਸਾਡੇ ਇੱਥੋਂ ਦੇ ਪੁਰਾਣੇ ਫੌਜੀਆਂ ਨੇ ਜਦੋਂ ਰੌਲਾ ਪਾਇਆ, ਸਾਬਕਾ ਫੌਜੀਆਂ ਨੇ ਰੌਲਾ ਪਾਇਆ ਕਿ ਉਹ ਇਹ ਤਾਂ ਬਹੁਤ ਗਲਤ ਕੰਮ ਆ, ਉਹ ਉਹਨਾਂ ਨੂੰ ਪੈ ਨਿਕਲੇ ਕਿ ਤੁਸੀਂ ਤੇ ਪਾਕਿਸਤਾਨ ਦੇ ਪੱਖੀ ਹੋ, ਤੁਸੀਂ ਪਾਕਿਸਤਾਨੀ ਲੋਕ ਹੋ, ਤੁਸੀਂ ਇਹ ਹੋ, ਤੁਸੀਂ ਦੇਸ਼ ਧਰੋਹੀ ਹੋ। ਉਹ ਉਹਨਾਂ ਨੂੰ ਪੈ ਨਿਕਲੇ ਜਿਨ੍ਹਾਂ ਨੇ ਸਾਰੀ ਜ਼ਿੰਦਗੀ ਬਾਰਡਰਾਂ ਤੇ ਆਪਣੀ ਲੰਘਾ ਦਿੱਤੀ ਹੈ। ਇੱਥੇ ਬੋਲਣ ਦੀ ਆਵਾਜ਼ ਨਹੀਂ, ਇੱਥੇ ਚੁੱਪ ਭਲੀ ਆ। ਪਰ ਜਿਹੜੇ ਦੂਸਰੇ ਲੋਕ ਆ, ਜਿਹੜੇ ਦੂਸਰੇ ਦੇਸ਼ਾਂ ਦੇ ਮੀਡੀਆ ਨਾਲ ਜੁੜੇ ਲੋਕ ਆ, ਉਹ ਥੋੜ੍ਹੀ ਲਿਹਾਜ਼ ਕਰਦੇ ਆ। ਉਹਨਾਂ ਨੇ ਅੱਜ ਸਪਸ਼ਟ ਇਸ ਸੰਪਾਦਕੀ 'ਚ ਜੋ ਲਿਖਿਆ ਬਹੁਤ ਠੋਕ ਵਜਾ ਕੇ ਲਿਖਿਆ। ਉਹਨਾਂ ਨੇ ਆਖਿਆ ਕਿ ਇਹ ਬਰਬਰਤਾ ਸੀ, ਜਾਨੀ ਬੇਕਿਰਕੀ ਸੀ, ਬੇਰਹਿਮਤਾ ਸੀਗੀ। ਇਸ ਤੋਂ ਇਲਾਵਾ ਉਹਨਾਂ ਨੇ ਕਿਹਾ ਕਿ ਕਸ਼ਮੀਰ ਦੇ ਵਿੱਚ ਮਨੁੱਖੀ ਅਧਿਕਾਰਾਂ ਦਾ ਜਿਹੜਾ ਇਤਿਹਾਸ ਹੈ, ਹਾਨਣ ਦਾ ਇਤਿਹਾਸ ਆ, ਉਹ ਬਹੁਤ ਥੱਲੇ ਡੇਗ ਦਿੱਤਾ ਭਾਰਤੀ ਫੌਜ ਨੇ ਇਹ ਹਮਾਕਤ ਕਰਕੇ। ਸੋ ਨਾਲ ਉਹਨਾਂ ਨੇ ਕਿਹਾ ਕਿ ਉੱਥੇ ਇਸ ਸਮੇਂ ਮਨੁੱਖੀ ਅਧਿਕਾਰਾਂ ਦੀ ਸੁਰੱਖਿਆ ਬਹੁਤ ਲਾਜ਼ਮੀ ਹੈ, ਨਹੀਂ ਤੇ ਸਥਿਤੀ ਹੈ ਜਿਹੜੀ ਉੱਥੇ ਆਊਟ ਆਫ ਕੰਟਰੋਲ ਹੋ ਜਾਵੇਗੀ। ਬਹੁਤ ਕੁਛ ਆ, ਜੇ ਇਹਨੂੰ ਫਰੋਲਿਆ ਜਾਵੇ, ਜੇ ਇਹਨੂੰ ਪੜਚੋਲਿਆ ਜਾਵੇ ਤੇ ਬਹੁਤ ਕੁਛ ਆ। ਇੱਕ ਮੁਲਕ ਦੀ ਆਰਮੀ ਲਈ ਇੱਕ ਬਹੁਤ ਵੱਡਾ ਝਟਕਾ ਕਿ ਅਮਰੀਕਾ ਵਰਗੇ ਦੇਸ਼ ਦਾ ਟੌਪ ਦਾ ਜਿਹੜਾ ਅਖਬਾਰ ਆ, ਉਹ ਆਪਣੀ ਸੰਪਾਦਕੀ 'ਚ ਇਹਨਾਂ ਦੀ ਇਸ ਕਰਤੂਤ ਨੂੰ ਲੈ ਕੇ ਇੰਨਾ ਜ਼ਿਆਦਾ ਕ੍ਰਿਟੀਸਾਈਜ਼ ਕਰਦਾ ਪਿਆ। ਜੇ ਸੰਭਲਣ, ਪਰ ਜੇ ਇਹਨਾਂ ਦਾ ਸੰਭਲਣਾ ਹੁੰਦਾ, ਉਹ ਆਂਦੇ ਹੁੰਦੇ ਨਾ ਕਿ ਥੋੜ੍ਹਾ ਜਿਹੜਾ ਉਹ ਸਰ ਜਾਂਦਾ, ਪਰ ਜਿਹੜਾ ਥਿੜਿਆ ਉਹ ਨਹੀਂ ਸਰਦਾ, ਉਹ ਨਹੀਂ ਮੁੜ ਕੇ ਰੁਕਦਾ। ਜੋ ਕੁਛ ਵਾਪਰਿਆ ਸੀਗਾ ਮਨੀਪੁਰ ਦੇ ਵਿੱਚ, ਜਦੋਂ ਨੰਗਨ ਹੋ ਕੇ ਔਰਤਾਂ ਨੇ ਇਹਨਾਂ ਦੇ ਖਿਲਾਫ ਮੁਜ਼ਾਹਰਾ ਕੀਤਾ ਸੀ ਇੰਡੀਅਨ ਆਰਮੀ ਦੇ, ਉਦੋਂ ਸੋਚ ਲੈਂਦੇ, ਉਦੋਂ ਸਮਝ ਲੈਂਦੇ, ਸਬਕ ਲੈ ਲੈਂਦੇ ਕਿ ਇਸ ਤਰ੍ਹਾਂ ਦੀ ਬਹੁਤੀ ਅੱਖ ਚੱਕਣੀ ਜਿਹੜੀ ਮਾੜੀ ਹੈ। ਇੱਥੇ ਤੇ ਸੁਪਰੀਮ ਕੋਰਟ ਵੀ ਕਹਿ ਚੁੱਕੀ ਹੈ। ਪਿਛਲੇ ਸਾਲ ਸੁਪਰੀਮ ਕੋਰਟ ਨੇ ਇੱਕ ਇਹਨਾਂ ਨੂੰ ਐਡਵਾਈਜ਼ਰੀ ਜਾਰੀ ਕੀਤੀ ਸੀ ਕਿ ਦੇਸ਼ ਦਾ ਨਾਗਰਿਕ ਹੈ ਜਿਹੜਾ, ਉਹਦੇ ਤੇ ਇਹੋ ਜਿਹਾ ਤੁਸੀਂ ਵਤੀਰਾ ਲਾਗੂ ਨਾ ਕਰੋ ਜਿਹਦਾ ਤੁਹਾਡਾ ਵਤੀਰਾ ਇਹ ਅਹਿਸਾਸ ਕਰਾਵੇ ਕਿ ਦੇਸ਼ ਦਾ ਨਾਗਰਿਕ ਨਹੀਂ ਦੁਸ਼ਮਣ ਹੈ। ਸੋ ਦੁਸ਼ਮਣ ਵਾਲਾ ਵਤੀਰਾ ਉਹਨਾਂ ਦੇ ਨਾਲ ਅਖਤਿਆਰ ਨਾ ਕਰੋ। ਪਰ ਇਹਨਾਂ ਨੇ ਕੋਈ ਸਬਕ ਨਹੀਂ ਲਿਆ, ਗੱਲ ਇੱਥੋਂ ਤੱਕ ਪਹੁੰਚ ਗਈ ਹੈ। ਹੁਣ ਦੇਖੋ, ਇਕੱਲਾ ਮਾਮਲਾ ਆਲੋਚਨਾ ਦਾ ਨਹੀਂ ਗਾ। ਦੇਖੋ ਰਾਜਕਰਨਵੀਰ ਸਿੰਘ ਜੀ, ਜਦੋਂ ਕੌਮਾਂਤਰੀ ਪੱਧਰ ਤੇ ਇਸ ਤਰ੍ਹਾਂ ਦੀਆਂ ਚਰਚਾਵਾਂ ਚੱਲਦੀਆਂ, ਉਹਨਾਂ ਦੇ ਵਿੱਚੋਂ ਬਹੁਤ ਸਾਰੇ ਪੱਖ ਨਿਕਲਦੇ ਆ ਕਿ ਇਹ ਭਾਰਤੀ ਫੌਜ ਦਾ ਬੁਜ਼ਦਿਲਾਨਾ ਪੱਖ ਨਹੀਂ ਕਿ ਤੁਸੀਂ ਇੱਕ ਆਮ ਨਾਗਰਿਕ ਨੂੰ, ਇੱਕ ਸ਼ਾਲ ਬੁਨਕਰ ਨੂੰ ਤੁਸੀਂ ਢਾਲ ਬਣਾ ਲਿਆ, ਕਿ ਇਹ ਬੁਜ਼ਦਿਲੀ ਵਾਲਾ ਪੱਖ ਨਹੀਂ। ਸੋ ਇਹ ਮੈਸੇਜ ਜਿਹੜੇ ਆ ਨਾ ਕੌਮਾਂਤਰੀ ਪੱਧਰ ਤੇ ਜਦੋਂ ਚਰਚਾਵਾਂ ਦਾ ਵਿਸ਼ਾ ਬਣਦਾ ਕਿਸੇ ਫੌਜ ਦਾ ਇਸ ਤਰ੍ਹਾਂ ਦਾ ਕੰਮ ਕਰ, ਉਹ ਫਿਰ ਬਹੁਤ ਪੱਧਰ ਤੇ ਮੈਸੇਜ ਜਾਂਦੇ ਆ। ਔਰ ਇਹ ਫਿਰ ਦੂਜੀ ਫੌਜ ਹੈ ਜਿਹੜੀ ਹੋਰ ਸਾਡੀ ਆਰਮੀ ਹੈ, ਉਹਦਾ ਵੀ ਮੋਰਲ ਡਾਊਨ ਕਰਦੇ ਆ। ਸੋ ਕੱਲਾ ਇਹ ਮਸਲਾ ਆਲੋਚਨਾ ਦਾ ਨਹੀਂ, ਮਸਲਾ ਇਸ ਕਰਕੇ ਵੀ ਹੈ ਕਿ ਇਹ ਇੱਕ ਡਰਪੋਕ ਛਵੀ ਬਣਾਉਂਦੀ ਹੈ ਭਾਰਤੀ ਫੌਜ ਦੀ ਕਿ ਦੇਖੋ ਜੀ, ਉਹਨਾਂ ਨੇ ਆਪਣਾ ਬਚਾਓ ਕਰਨ ਲਈ ਇੱਕ ਸਧਾਰਨ ਬੰਦਾ ਜਿਹੜਾ ਉਹ ਢਾਲ ਦੇ ਰੂਪ 'ਚ ਵਰਤਿਆ। ਜੇ ਇਸ ਤਰ੍ਹਾਂ ਦਾ ਕ੍ਰਿਟੀਸਾਈਜ਼ ਨਹੀਂ ਹੋਏਗਾ, ਇਸ ਤਰ੍ਹਾਂ ਅਸੀਂ ਵਿਰੋਧਤਾ ਨਹੀਂ ਕਰਾਂਗੇ ਕਿ ਕੱਲ ਨੂੰ ਮੰਨ ਲਓ ਕਿਤੇ ਐਨਕਾਊਂਟਰ ਚੱਲਣ ਡਿਆ ਰਾਜਕਰਨਵੀਰ ਸਿੰਘ ਜੀ, ਤੇ ਫਿਰ ਉਹ ਪਿੰਡ ਵਾਲਿਆਂ ਨੂੰ ਅੱਗੇ ਲਾ ਲਿਆ ਕਰਨਗੇ ਕਿ ਨਿਕਲੋ ਬਾਹਰ ਬਈ, ਲੱਗੋ ਅੱਗੇ ਸਾਡੇ, ਤੇ ਅਸੀਂ ਉਹਨਾਂ ਨਾਲ ਮਿਲੀਟੈਂਟਾਂ ਦੇ ਨਾਲ ਮੁਕਾਬਲਾ ਕਰਨਾ, ਤੁਸੀਂ ਸਾਡੀ ਢਾਲ ਬਣੋ। ਸੋ ਇਹ ਗਲਤ ਸੀਗਾ। ਸਾਨੂੰ ਇੱਥੇ ਲੋਕਾਂ ਨੂੰ ਵੀ ਇੱਥੇ ਕ੍ਰਿਟੀਸਾਈਜ਼ ਕਰਨਾ ਚਾਹੀਦਾ ਸੀ, ਪਰ ਇਹਨਾਂ ਨੇ ਝੰਡਾ ਬੁਲੰਦ ਕਰ ਲਿਆ ਫੌਜ ਦੇ ਹੱਕ 'ਚ। ਨਹੀਂ ਜੀ, ਸਾਡੀ ਫੌਜ ਹੈ, ਜੋ ਕਰਦੇ ਵੀ ਠੀਕ ਹੈ, ਤੇ ਦੇਵ ਪੁਰਸ਼ ਨੇ, ਇਹ ਤੇ ਦੇਵ ਦੂਤ ਨੇ। ਸੋ ਇਹ ਚੀਜ਼ਾਂ ਜਿਹੜੀਆਂ ਉਹ ਹੁਣ ਸਾਡੇ ਸਾਹਮਣੇ ਆ ਰਹੀਆਂ।
कि असी इस तरह कर करके पढ़दे पा के गलतियां ते पढ़दे पा के अज इथों तक ले गए हैं कि कौमांतरी मंच ते साडी तोए तोए होण रही है गल। हुण इत्थे जा पहुंची है कि थोड़ा इन्हां नूं सबक लैण दी जरूरत है, थोड़ा इन्हां नूं संभलण दी जरूरत है। जी जी जी। अगली मिंटू जी आपां गल करते हैं, नौजवान नूं ग्राउंड चों चुक्या, फिर नारकोटिक्स सैल दे मुखी ने रिश्वत लई। देखो कहानी पहुंचो कि उत्थे तुरी जाती है जिथों सुखबीर सिंह बादल ने छड्डी सी जी। सुखबीर सिंह बादल जदों 2014 का लोक सभा इलैक्शन तकरीबन हारिया, बुरी तरह हारिया, उस तो बाद बुखला गया सी क्योंकि नशे का मुद्दा जिहड़ा बहुत बड़ा मुद्दा सी उस समय। फिर उन्हें की कीता सी कि पुलिस नूं अख्तियार देते कि चक दो फट्टा, बस मैनू नशा नहीं दिसना चाहिए, नशे का नां नहीं दिसना चाहिए। तो होया की सी, उन्होंने ये सोचा सी कि वड्डे साहब का हुक्म है, हुण सानू किहड़ा पुछण दस्सण वाला। उन्होंने साइकिल ते तुरिया जांदा अमली भी ढा लिया, मोटरसाइकिल ते तुरिया जांदा अमली भी ढा लिया, खांदा भी ढा लिया, पींदा भी ढा लिया, भर दित्तियां जेलां। 14-15 हज़ार बंदा कुछ दिनों च फड़ के चलान करके उन्होंने जेलां च बंद कर दिता। पर होया की सी कि नशा उस समय भी खत्म नहीं होया, सगों उल्टा जिहड़े वड्डे समगलर सी उन्होंने महंगे भाव बेचिया। उही कहानी दोहराए जाण का डर सी। पर बदकिस्मती है कि 28 दिन च नशा मुकना की सी, वो कहानी अपने आप नूं दोहराउणा शुरू कर चुकी है। तरमाले दे विच एक बजुर्ग की मौत हुई, तुहानूं याद होना, लंबी दे विच रेड करन गई पुलिस और वो बजुर्ग सीगा जिहड़ा उन्हें माड़ा मोटा बहस बसैया किया कि मेरे घरों कढ़िया की जे, तुसीं आके मेरी इज्जत का जलूस कढ़ दिता, मेरे घरों बरामद की होया। उतों खिपड़ते धक्का मारिया, बजुर्ग की मौत हो गई। 60-65 साल का अकाली बंदा सीगा। फिर उस तो बाद मलोट कल एक रेड हुई, रेड दे विच मुखबर जिहड़े नाल गए और घरे जाके जो रेड की कख भी नहीं निकलिया। मुड़ के उस बंदे ने, घर वाले ने कहा कि तुसीं मेरी गलत शिकायत की, जिहड़े मुखबर सी उन्होंने चक के मार के राड़ो की बांह तोड़ दी। आ घटना जिहड़ी ये फिरोजपुर जिले की, ये तो कमाल वाली घटना है कि एक नौजवान जिहदे घरदियां ने दोष लाया, कोई खेडदा पिया सी, ग्राउंड दे विच खेडण दिया सी, लवदीप उहदा नाम सीगा, और खेड दे नूं ग्राउंड चों चक लिया और चक के नारकोटिक सैल का मुखिया जिहड़ा लै गया, हरदेव सिंह उहदा नाम सी, जाके उन्हें बंद कर दिता, नजर बंद कर दिता उन्हें, और घरदियां नूं कहा कि 4,70,000 रुपया लो, मुंडा तुहाडा मैं छड्ड दिना। उन्होंने पता नहीं कितों फड़े तड़े, किन्ने कुछ दिते, की किता हिसाब किताब, ये तो पता नहीं लग्या, पर मुंडा उन्होंने छड़ा लिया। पर बाद दे विच वो जाके वड्डे अधिकारियों के सन्मुख पेश होए। उन्होंने कहा कि ये जिहड़े तुसीं कौतक वरताउण डए जे, मुंडा साडा खेडदा पिया सी, चक के जाके नजरबंद करके $10 रुपया का तुहाडा टेंडर लै गया। फिर उस तो बाद वो मुंडा तो छड़ा लिया गया और वो जिहड़ा हरदेव सिंह सीगा वो नोट के हवालात उसे ही पा दिता गया। वो कहते कि चल तेरा इहो टिकाणा है। सो इस तरह दी जिहड़ियां घटनावां आप पिछले कुछ दिनों के विच तीजी चौथी घटना साडे सामने आ गई है इसे तरह की। संगरूर दे विच 19 लाख रुपया 2 किसानां तो लिया गया। उस तो बाद उसे रिश्वत कांड दे विच शामिल एक थानेदार बलजिंदर सिंह राजस्थान के एक सिपाही तो फीम के बहाने उन्होंने फीम तस्कर कह के उन्होंने फड़ के ते केस पा के भी उहदे घरदियां नूं बुला के 2.5 लाख रुपया लै गया। मुड़ के उन्होंने सस्पेंड किया इन्होंने, 2.5 लाख रुपया नाल इहनूं मोड़ना भी पिया। सो जिहड़ा कुछ वापरदा पिया, जिहड़ा कुछ ये पुलिस वाले करते पे आ, इहदे बाबत इस सरकार नूं सोचना पवेगा कि तुसीं इन्हां नूं खुलिया छड्ड दिता है और ये वो खुले हुए शख्स ने जिहड़े बहुत ज्यादा खतरनाक हो जाते हैं जो खुल मिलती है थोड़ी जी, चाहे वह 80 का दहाका हो, 70 का दहाका हो, 90 का दहाका हो, चाहे आ सदी का पिछला दहाका हो, आ दहाका हो, जदों जदों किते भी इन्हां नूं खुल मिली है, इन्हां दी मानसिकता जिहड़ी वो मानसिकता कि बस हुण लुट लो कुट लो, वो लुट लो कुट लो वाली मानसिकता फिर जो कुरबल कुरबल करती है, इहो ਜਿਹੇ नुकसान होंगे आ। जरूरत है कि नशा मुक्त करना ठीक है, करो तुसी जी सदके करो, पर इस तरह के जिहड़े जुल्मो सितम ना आम बंदे ते ना करो। जे तुसी इस तरह करोगे फिर मुड़ के हाल ही होना है। जिवें तुहानूं याद होना कि लोकां ने उस समय जो सुखबीर सिंह बादल ने तिखा डंग कीता सी आपदा, लोकां ने घरां 'च CCTV कैमरे लवा लए सन। एक मुंडे नूं तेल पाउंदे नूं चुक लिया, चुक के लिजा के कहते जी इन्ना पाउडर इहदे कोल बरामद होया, ओहदी मां CCTV फुटेज लै गई
ਉਹ ਕਹਿੰਦੀ ਆ ਦੇਖੋ ਅਸੀਂ ਦੋਵੇਂ ਮਾਂ ਪੁੱਤ ਉੱਥੇ ਤੇਲ ਪਾਉਂਦੇ ਪਏ ਸੀ ਤੇ 50 ਬੰਦਿਆਂ ਦੇ ਵਿੱਚ ਚੁੱਕ ਕੇ ਮੁੰਡਾ ਲੈ ਕੇ ਗਏ। ਇਸੇ ਤਰ੍ਹਾਂ ਇੱਕ ਹੋਰ ਦੇ ਘਰ ਦੇ ਵਿੱਚੋਂ ਮੁੰਡਾ ਚੁੱਕ ਕੇ ਲਗਾਇਆ, ਕਹਿੰਦੇ ਜੀ ਫਲਾਣੇ ਇਲਾਕੇ ਤੋਂ ਇਹਨੂੰ ਫੜਿਆ। ਉਹਨਾਂ ਨੇ CCTV ਫੁਟੇਜ ਜਾ ਕੇ ਤੇ ਪੇਸ਼ ਕਰ ਦਿੱਤੀ। ਉੱਥੇ ਲੋਕਾਂ ਨੇ ਉਦੋਂ CCTV ਕੈਮਰੇ ਲਵਾ ਲਏ ਸਨ ਕਿ ਇਹਨਾਂ ਦਾ ਪਤਾ ਹੀ ਨਹੀਂ ਘਰ 'ਚ ਵੜ ਕੇ ਆਖਰ ਕਿਆ ਪਿਆ ਔਰ ਉਹ ਜਿਹੜਾ ਪਿਆ ਇਹਨਾਂ ਦੀ ਜੇਬ 'ਚੋਂ ਗਿਆ ਹੋਵੇ। ਇੱਥੋਂ ਤੱਕ ਵੀ ਮਾਮਲਾ ਸਾਹਮਣੇ ਆਇਆ ਚੰਡੀਗੜ੍ਹ ਦੇ ਵਿੱਚ। ਕੁਛ ਦਿਨ ਪਹਿਲਾਂ 2 ਬੀਬੀਆਂ ਘਰ 'ਚ ਇਕੱਲੀਆਂ ਸੀ ਤੇ 2 ਸਿਪਾਹੀ ਵੜ ਗਏ ਤੇ ਧੱਕੇ ਨਾਲ ਉਹਨਾਂ ਦੇ ਘਰ 'ਚ ਪਾਊਡਰ ਰੱਖਦੇ। ਉਹ CCTV ਕੈਮਰੇ 'ਚ ਕੈਦ ਹੋ ਗਈ ਸੀ। ਇੱਥੇ ਤਾਂ ਸਭ ਕੁਛ ਚੱਲਦਾ ਪਿਆ, ਇਹਨੂੰ ਰੋਕਣ ਦੀ ਜ਼ਰੂਰਤ ਆ। ਨਹੀਂ ਤੇ ਇਹ ਜਿਹੜੀ ਨਸ਼ਾ ਵਿਰੋਧੀ ਮੁਹਿੰਮ ਹੈ ਨਾ, ਇਸ ਨਸ਼ਾ ਵਿਰੋਧੀ ਮੁਹਿੰਮ ਦੇ ਵਿਰੋਧੀ ਲੋਕਾਂ ਨੇ ਖੜ ਜਾਣਾ, ਫਿਰ ਇਹ ਵੇਖਣਗੇ ਤਾਂ ਜ਼ਰੂਰਤ ਆ ਇਹਨਾਂ ਖੁੱਲੇ ਹੋਇਆਂ ਨੂੰ ਥੋੜਾ ਜਿਹਾ ਰੱਸਾ ਪਾਉਣ। ਜੀ ਜੀ ਜੀ। ਅਗਲੀ ਮਿੰਟੂ ਜੀ ਆਪਾਂ ਗੱਲ ਕਰਦੇ ਹਾਂ ਵੀ ਕੈਪਟਨ ਸਰਕਾਰ ਨੇ ਗੈਂਗਸਟਰਾਂ ਤੇ ਅੱਤਵਾਦ ਖਿਲਾਫ ATS ਬਣਾਉਣ ਦਾ ਫੈਸਲਾ ਕੀਤਾ, ਐਲਾਨ ਲਿਆ। ਦੇਖੋ ਕੈਪਟਨ ਅਮਰਿੰਦਰ ਸਿੰਘ ਅੱਜ ਕੱਲ੍ਹ ਅਜੀਬੋ ਗਰੀਬ ਜਿਹੇ ਫੈਸਲੇ ਲੈਂਦਾ ਤੇ ਕਹਿੰਦੇ ਸੀ ਕਿ ਪੰਜਾਬ ਦਾ ਸ਼ੇਰ ਆ, ਪੰਜਾਬ ਦਾ ਸ਼ੇਰ ਆ, ਪਰ ਇਹ ਤੇ ਸ਼ੇਰ ਘਬਰਾਇਆ ਖਲੋਤਾ। ਕੁਝ ਦਿਨ ਪਹਿਲਾਂ ਆਖਣ ਡਿਆ ਸੀਗਾ ਜੀ ਕਿ ਸਾਥੋਂ ਜੇਲ੍ਹਾਂ ਦਾ ਪ੍ਰਬੰਧ ਨਹੀਂ ਸਮਝਦਾ, ਨੀਮ ਫੌਜੀ ਦਸਤੇ ਦੇ ਦਿਓ। ਹੁਣ ਦੇਖੋ ਇਹੀ ਗੱਲ ਜਦੋਂ ਅਕਾਲੀਏ ਇਸ ਤਰ੍ਹਾਂ ਦੀਆਂ ਕਰਤੂਤਾਂ ਕਰਦੇ ਸੀ ਉਦੋਂ ਕਹਿ ਸਕਦੇ ਸੀ ਕਿ ਭਾਈ ਤੁਹਾਡੇ ਤੋਂ ਜੇ ਪ੍ਰਬੰਧ ਨਹੀਂ ਸਮਝਦਾ ਤੁਸੀਂ ਨੀਮ ਫੌਜੀ ਦਸਤੇ ਮੰਗਾ ਲਓ। ਇਹ ਉਦੋਂ ਕਹਿੰਦੇ ਸਨ ਕਿ ਇਹ ਤੇ ਬੰਦੇ ਨਾ ਹੈ ਲਿਆ, ਇਹਨਾਂ ਤੇ ਅਕਲ ਹੀ ਕੋਈ ਨਹੀਂ, ਇਹਨਾਂ ਤੋਂ ਬਸ ਖਾਣ ਨਾਲ ਮਤਲਬ ਆ, ਇਹ ਕੋਈ ਵੀ ਪ੍ਰਬੰਧ ਨਹੀਂ ਚਲਾ ਸਕਦੇ। ਸਾਨੂੰ ਆਉਣ ਦਿਓ, ਅਸੀਂ ਕਰਾਵਾਂਗੇ ਤਸੱਲੀ, ਅਸੀਂ ਕਰਾਂਗੇ ਚੀਤਾਂ ਬੰਦ। ਆਹ ਹੋਈਆਂ ਪਈਆਂ ਚੀਤਾਂ ਬੰਦ, ਮਹੀਨਾ ਇੱਕ ਨਹੀਂ ਹੋਇਆ ਗੈਂਗਸਟਰਾਂ ਨੇ ਤਰਾਹ ਕਰਾ ਦਿੱਤੀ। ਤੇ ਹੁਣ ਜਾ ਕੇ ਉੱਥੇ ਰਾਜਨਾਥ ਦੇ ਦਰਬਾਰ 'ਚ ਕਹਿੰਦੇ ਜੀ ਨੀਮ ਫੌਜੀ ਦਸਤੇ ਦੇ ਦਿਓ, ਸਾਥੋਂ ਤੇ ਜੇਲ੍ਹਾਂ ਨਹੀਂ ਸਮਝਦੀਆਂ। ਇਹ ਕੀ ਮੈਸੇਜ ਜਾਂਦਾ ਹੈ? ਇਹ ਇੱਕ ਖਰਚਾ ਹੋਰ ਪੰਜਾਬ ਦੇ ਸਿਰ ਤੇ ਪਾਉਣਾ ਤੁਸੀਂ ਕਿ ਨੀਮ ਫੌਜੀ ਦਸਤੇ ਜੇਲ੍ਹਾਂ ਵਾਸਤੇ ਲੈ। ਆ ਜਿਹੜੇ ਤੁਹਾਡੇ 50-50 ਹਜ਼ਾਰੀ 60-60 ਹਜ਼ਾਰੀ ਕਰਮਚਾਰੀ ਆ, ਫਿਰ ਇਹਨਾਂ ਤੋਂ ਜਾ ਕੇ ਝੋਨਾ ਲਵਾਓ ਵਾਹਨਾਂ ਦੇ ਵਿੱਚ, ਪੈਸੇ ਤੇ ਪੂਰੇ ਕਰੋ ਤਨਖਾਹ ਦੇ। ਇਹਨਾਂ ਨੂੰ ਵਿਹਲਿਆਂ ਨੂੰ ਤਨਖਾਹ ਥੋੜ੍ਹੀ ਦੇਣੀ ਹੈ ਜੇ ਆਪਦਾ ਇਹ ਪ੍ਰਬੰਧ ਹੀ ਨਹੀਂ ਚਲਾ ਸਕਦੇ। ਹੁਣ ਅੱਜ ਇੱਕ ਨਵੀਂ ਖਬਰ ਆ ਗਈ ਕਿ ਜੀ ATS ਬਣਾਉਣੀ ਆ। ATS ਦਾ ਮਤਲਬ ਹੁੰਦਾ ਹੈ ਐਂਟੀ ਟੈਰਰਿਸਟ ਸਕੁਐਡ। ਇਹ ਉੱਥੇ ਬਣਦੀ ਹੈ ਜਿੱਥੇ ਬਹੁਤ ਜ਼ਿਆਦਾ ਜ਼ੋਰ ਹੋਵੇ। ਹੁਣ ਇਹ ਹਵਾਲਾ ਕੀ ਦਿੰਦੇ ਆ, ਕਹਿੰਦੇ ਜੀ ਕਿ ਗੈਂਗਸਟਰਾਂ ਦੇ ਖਾਤਮੇ ਲਈ ਸਰਕਾਰ ਨੇ ਕਮਰ ਕੱਸ ਲਈ ਹੈ। ਸਰਕਾਰ ਨੇ ਦਹਿਸ਼ਤਗਰਦਾਂ ਦੇ ਨਾਲ ਗੈਂਗਸਟਰਾਂ ਨਾਲ ਨਜਿੱਠਣ ਲਈ ਅੱਤਵਾਦੀ ਵਿਰੋਧੀ ਦਸਤਾ ਯਾਨੀ ATS ਬਣਾਉਣ ਦਾ ਫੈਸਲਾ ਕਰ ਲਿਆ। ਇਸ ਸੰਬੰਧ ਵਿੱਚ ATS ਦੇ ਗਠਨ ਨੂੰ ਹਰੀ ਝੰਡੀ ਮਿਲ ਗਈ ਹੈ। ਸਰਕਾਰ ਅਨੁਸਾਰ ਇੰਟੈਲੀਜੈਂਸ ਵਿੰਗ ਦੇ ਅੰਦਰ ਰਹਿ ਕੇ ਕੰਮ ਕਰਨ ਵਾਲਾ ਇਹ ਖਾਸ ਪੁਲਿਸ ਦਲ ਜੇਲ੍ਹ 'ਚ ਬੰਦ ਗੈਂਗਸਟਰਾਂ ਦੇ ਨਾਲ ਸੂਬੇ 'ਚ ਪੈਦਾ ਹੋ ਰਹੇ ਅੱਤਵਾਦ ਤੇ ਤਿੱਖੀ ਨਜ਼ਰ ਰੱਖੇਗਾ। ਯਾਨੀ ਦੇਖੋ ਅੱਤਵਾਦ ਪੈਦਾ ਹੋ ਰਿਹਾ, ਉਹਦੇ ਤੇ ਤਿੱਖੀ ਨਜ਼ਰ ਰੱਖੇਗਾ। ਹੁਣ ਗੈਂਗਸਟਰ ਤੇ ਅੱਤਵਾਦ ਨੂੰ ਰਲਗੱਡ ਕੀਤਾ ਜਾ ਰਿਹਾ ਜੀ। ਕਿੱਥੇ ਗੈਂਗਸਟਰ ਕਲਚਰ, ਕਿੱਥੇ ਅੱਤਵਾਦ। ਔਰ ਗੈਂਗਸਟਰਾਂ ਤੋਂ ਡਰਦੇ ਹੁਣ ਇਹ ਆਪਣਾ ਡਰ ਹੈ ਜਿਹੜਾ, ਆਪਣੀਆਂ ਤਰੇਲੀਆਂ ਜਿਹੜੀਆਂ ਉਹ ਅੱਤਵਾਦ ਦੀ ਲੋਈ ਹੇਠ ਲੁਕਾ ਰਹੇ ਆ ਜੀ। ਅੱਤਵਾਦ ਪਣਪ ਰਿਹਾ ਪੰਜਾਬ ਦੇ ਵਿੱਚ। ਸੋ ਇੱਕ ਗਲਤ ਗੱਲ ਹੈ, ਇਹ ਬਹੁਤ ਗਲਤ ਮੈਸੇਜ ਜਾਵੇਗਾ ਸਾਡੇ ਸੂਬੇ ਦੇ ਵਿੱਚ। ਜਿੰਨਾ ਅਮਨ ਅਮਾਨ ਹੈ ਠੀਕ ਆ, ਕ੍ਰਾਈਮ ਹੈ, ਜਰਾਇਮ ਹੈ, ਇਸ ਤਰ੍ਹਾਂ ਲੜਾਈਆਂ ਝਗੜੇ ਕਤਲੋ ਗਾਰਤ ਚੱਲਦੀ ਰਹਿੰਦੀ ਹੈ, ਅਸੀਂ ਉਸ ਗੱਲ ਤੋਂ ਮੁਨਕਰ ਨਹੀਂ। ਪਰ ਜੋ ਸਾਡੇ ਇੱਥੇ ਫਿਰਕੂ ਸਦਭਾਵਨਾ ਹੈ, ਫਿਰਕੂ ਸ਼ਾਂਤੀ ਹੈ, ਉਹ ਮੇਰੇ ਖਿਆਲ ਦੇ ਨਾਲ ਕਿਤੇ ਵੀ ਉਨੀ ਸ਼ਾਂਤੀ ਨਹੀਂ ਹੈਗੀ। ਸਾਰੇ ਭਾਈਚਾਰੇ ਜਿਹੜੇ ਅਮਨ ਅਮਾਨ ਨਾਲ ਰਹਿੰਦੇ, ਕੋਈ ਡਰ ਡੁੱਕਰ ਨਹੀਂ। ਠੀਕ ਆ, ਕੁਛ ਇਸ ਤਰ੍ਹਾਂ ਦੇ ਗੈਰ ਸਮਾਜੀ ਅਨਸਰ ਹੈ ਜੋ ਸਮੇਂ ਤੇ ਦਹਿਲਾ ਜਾਂਦੇ ਆ, ਲੋਕਾਂ ਨੂੰ ਡਰਾ ਜਾਂਦੇ ਆ। ਉਹ ਪੁਲਿਸ ਪ੍ਰਬੰਧ ਨਾਲ ਜੁੜਿਆ ਮਸਲਾ, ਲਾਅ ਐਂਡ ਆਰਡਰ ਨਾਲ ਜੁੜਿਆ ਮਸਲਾ। ਪਰ ਉਹਨੂੰ ਆਪਣੀ ਨਾਕਾਮੀ ਨੂੰ ਲੁਕਾਉਣ ਲਈ ਕਹਿੰਦੇ ਨਾ ਕਿ ਅੱਤਵਾਦ ਪਣਪ ਰਿਹਾ, ਮੇਰੇ ਖਿਆਲ ਦੇ ਨਾਲ ਸਿਆਣਪ ਨਹੀਂ, ਇਹ ਸੂਝ ਬੁਝ ਨਹੀਂ। ਇੱਕ ਪਾਸੇ ਤੁਸੀਂ ਵੱਡੇ ਕਾਰੋਬਾਰੀਆਂ ਨੂੰ ਸੱਦਣ ਡਏ ਜੇ ਕਿ ਆਓ ਸਾਡੇ ਪੰਜਾਬ 'ਚ ਤੁਸੀਂ ਉਦਯੋਗ ਲਾਓ, ਆਓ ਸਾਡੇ ਪੰਜਾਬ 'ਚ ਤੁਸੀਂ ਸਨਅਤ ਲਾਓ, ਅਸੀਂ ਸਨਅਤੀਕਰਨ ਕਰਨਾ ਹੈ, ਉਦਯੋਗੀਕਰਨ ਕਰਨਾ ਹੈ, ਬਹੁਤ ਕੁਛ ਕਰਨਾ ਹੈ। ਇਹ ਇੱਕ ਪਾਸੇ ਸੱਦੇ ਦੇ ਰਹੇ, ਮੀਟਿੰਗਾਂ ਕਰਦੇ ਪਏ, ਤੇ ਦੂਜੇ ਪਾਸੇ ਆਪਣੇ ਸੂਬੇ ਨੂੰ ਆਪ ਹੀ ਕਹਿੰਦੇ ਆ ਕਿ ਇੱਥੇ ਜੀ ਗੜਬੜੀ ਹੋ ਸਕਦੀ ਹੈ, ਗੜਬੜੀ ਵਾਲਾ ਸੂਬਾ। ਮੇਰੇ ਖਿਆਲ ਦੇ ਨਾਲ ਮੈਂ ਇਸ ਚੀਜ਼ ਨੂੰ ਚੰਗਾ ਨਹੀਂ ਮੰਨਦਾ। ਠੀਕ ਆ, ਗੈਂਗ ਕਲਚਰ ਹੈ, ਉਸ ਗੈਂਗ ਕਲਚਰ ਨੂੰ ਖਤਮ ਕੀਤਾ ਜਾ ਸਕਦਾ ਜੇਕਰ ਇਹਨਾਂ ਦੀ ਇੱਛਾ ਸ਼ਕਤੀ ਹੋਵੇ। ਪੰਜਾਬ ਪੁਲਿਸ ਕੋਲ ਬਹੁਤ ਹੀ ਵੱਡਾ ਤਾਣਾ ਬਾਣਾ ਹੈ,
ਜੇ ਉਹਨੂੰ ਆਜ਼ਾਦਾਨਾ ਢੰਗ ਨਾਲ ਕੰਮ ਕਰ ਦਿੱਤਾ ਜਾਵੇ, ਸੂਝ ਬੂਝ ਤੋਂ ਕੰਮ ਲਿਆ ਜਾਵੇ। ਪਰ ਜੋ ਅੱਤਵਾਦ ਦਾ ਹਊਆ ਖੜਾ ਕੀਤਾ ਜਾ ਰਿਹਾ, ਮੈਂ ਇਸ ਚੀਜ਼ ਦੇ ਨਾਲ ਮਾਫ਼ ਕਰਨਾ ਜਾਤੀ ਤੌਰ ਤੇ ਵੀ ਇਤਫਾਕ ਨਹੀਂ ਰੱਖਦਾ, ਕਿਉਂਕਿ ਇਸ ਸਮੇਂ ਮੈਨੂੰ ਇੱਥੋਂ ਵਾਲੀ ਜਿਹੜੀ ਕਾਂਗਰਸ ਆ ਉਹ ਭਾਰਤੀ ਜਨਤਾ ਪਾਰਟੀ ਤੋਂ ਭਿੰਨ ਨਹੀਂ ਜਾਪਦੀ। ਜਿਸ ਤਰ੍ਹਾਂ ਭਾਰਤੀ ਜਨਤਾ ਪਾਰਟੀ ਦੇਸ਼ ਦੇ ਵਿੱਚ ਕਤਾਰਬੰਦੀ ਕਰਦੀ ਪਈ ਹੈ ਹਿੰਦੂ ਮੁਸਲਿਮ ਦੇ ਨਾਮ ਤੇ, ਇੱਥੇ ਕਾਂਗਰਸ ਜਿਹੜੀ ਹੈ ਉਹ ਉਹੀ ਕੋਸ਼ਿਸ਼ ਕਰਦੀ ਜਾਪਦੀ ਹੈ, ਪਰ ਉਹ ਇੱਥੇ ਅੱਤਵਾਦ ਜਾਂ ਖਾਲਿਸਤਾਨ ਦਾ ਮੁੱਦਾ ਉਭਾਰ ਕੇ ਹਿੰਦੂ ਸਿੱਖ ਵੋਟ ਬੈਂਕ ਦਾ ਵਰਗੀਕਰਨ ਕਰਦੀ ਪਈ ਹੈ। ਇਹ ਗਲਤ ਗੱਲ ਹੈ। ਸੂਬੇ ਨੂੰ ਸਹੀ ਰਾਹ ਚੱਲਣਾ ਚਾਹੀਦਾ। ਜਿਹੜਾ ਕੁਛ ਕਰਨਾ ਚਾਹੀਦਾ ਉਹ ਇਹ ਕਰਨਾ ਚਾਹੀਦਾ ਕਿ ਗੈਂਗਸਟਰਾਂ ਨੂੰ ਤੁਸੀਂ ਆਪਣੇ ਪੱਧਰ ਤੇ ਫੜੋ ਔਰ ਉਹਨਾਂ ਨੂੰ ਫੜ ਕੇ ਖਦੇੜੋ, ਉਹਨਾਂ ਦਾ ਨੈਟਵਰਕ ਤੋੜੋ, ਕਿਸੇ ਤਰੀਕੇ ਦੇ ਨਾਲ ਉਹਨਾਂ ਤੋਂ ਇਹ ਨਾ ਉਹਨਾਂ ਨੂੰ ਖੁੱਲ੍ਹ ਦਿਓ, ਉਹਨਾਂ ਤੇ ਇੰਨੀ ਕੁ ਲਗਾਮ ਜ਼ਰੂਰ ਲਾਓ ਕਿ ਉਹਨਾਂ ਦੇ ਕਲੈਸ਼ ਇੱਥੇ ਨਾ ਹੋਣ। ਸੋ ਇਹ ਜ਼ਰੂਰੀ ਹੈ ਕਰਨ ਵਾਲਾ। ਪਰ ਅੱਜ ਉਹ ਕਤਾਰਬੰਦੀ ਔਰ ਜਿਹੜੀ ਇਸ ਤਰ੍ਹਾਂ ਦੀ ਕੋਝੀ ਜਿਹੀ ਸਿਆਸਤ ਕੀਤੀ ਜਾ ਰਹੀ ਹੈ, ਮਾਫ਼ ਕਰਨਾ, ਇਹ ਸੂਬੇ ਦੇ ਹਿੱਤਕਾਰੀ ਨਹੀਂ ਹੈਗੀ। ਬਿਲਕੁਲ ਬਿਲਕੁਲ ਸਹੀ ਗੱਲ ਆ। ਅਤੇ ਮਿੰਟੂ ਜੀ, ਅਗਲੀ ਆਪਾਂ ਗੱਲ ਕਰੀਏ ਵੀ ਇੰਦੌਰ ਵਿੱਚ ਢਾਏ ਗਏ ਗੁਰਦੁਆਰਾ ਸਾਹਿਬ ਦੇ ਸੰਬੰਧ ਵਿੱਚ ਕੈਪਟਨ ਨੇ ਕੀਤਾ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਦੇ ਨਾਲ ਜਿਹੜਾ ਜੀ ਰਾਬਤਾ। ਚੰਗਾ ਕੀਤਾ ਇਹਨਾਂ ਨੇ। ਮੈਂ ਦੇਖਦਾ ਪਿਆ ਕੋਈ ਵੀ ਸਿੱਖ ਜਥੇਬੰਦੀ ਹੈ ਕੋਈ ਗੰਭੀਰਤਾ ਦੇ ਨਾਲ ਅੱਗੇ ਨਹੀਂ ਆਈ ਇਸ ਮਸਲੇ ਤੇ। ਕਿਰਪਾਲ ਸਿੰਘ ਬਡੂੰਗਰ ਨੇ ਇੱਕ ਚਿੱਠੀ ਜੀ ਲਿਖੀ ਹੈ, ਖਾਨਾ ਪੂਰਤੀ ਕਰ ਦਿੱਤੀ, ਸਖਤ ਚਿੱਠੀ ਲਿਖੀ ਹੈ ਜੀ। ਪਤਾ ਨਹੀਂ ਹੁਣ ਚਿੱਠੀ ਦੇ ਵਿੱਚ ਉਹਨੇ ਕਿਹੋ ਜਿਹੀ ਸਖਤਾਈ ਉੱਥੇ ਕੁੱਟ ਕੇ ਪਾਤੀ ਹੈ, ਸਖਤ ਚਿੱਠੀ ਲਿਖੀ ਹੈ ਜੀ। ਪਰ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਆਪ ਨਿੱਜੀ ਤੌਰ ਤੇ ਰਾਬਤੇ ਕੀਤੇ ਹੈ, ਸੰਵਾਦ ਕੀਤਾ ਉੱਥੋਂ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨਾਲ, ਜਾਣਿਆ ਕਿ ਕੀ ਇਹ ਸੱਚਾਈ ਹੈ ਭਾਈ ਜੋ ਸਾਡੇ ਤੱਕ ਪਹੁੰਚੀ ਹੈ ਖਬਰ, ਔਰ ਜੇ ਇਹ ਯਥਾਰਥ ਹੈ ਤੇ ਫਿਰ ਤੁਸੀਂ ਇਹਦੇ ਤੇ ਕਾਰਵਾਈ ਕਰੋ। ਸਾਡੇ ਸਿੱਖਾਂ ਦੀਆਂ ਭਾਵਨਾਵਾਂ ਜਿਹੜੀਆਂ ਬਹੁਤ ਜ਼ਿਆਦਾ ਦੁਖੀ ਹੋਈਆਂ ਇਸ ਹਾਦਸੇ ਨਾਲ, ਇਸ ਕਾਂਡ ਦੇ ਨਾਲ। ਸੋ ਤੁਸੀਂ ਕਾਰਵਾਈ ਕਰੋ ਔਰ ਜੋ ਵੀ ਗੁਰਦੁਆਰੇ ਦਾ ਨੁਕਸਾਨ ਹੋਇਆ, ਜੋ ਉੱਥੋਂ ਪਾਵਨ ਸਰੂਪ ਚੁੱਕੇ ਗਏ ਜਾਂ ਹੋਰ ਜਿਸ ਤਰ੍ਹਾਂ ਦੀਆਂ ਕਿਤਾਬਾਂ ਚੁੱਕਣ ਦੀਆਂ ਸ਼ਿਕਾਇਤਾਂ ਆਈਆਂ ਲਾਇਬ੍ਰੇਰੀ ਚੋਂ, ਉਸ ਗੁਰਦੁਆਰੇ ਚੋਂ, ਉਹਨਾਂ ਸਾਰੀਆਂ ਚੀਜ਼ਾਂ ਦਾ ਪਹਿਲਾਂ ਤੇ ਭਾਲ ਸੁਰ ਕਰੋ। ਫਿਰ ਉਸ ਤੋਂ ਬਾਅਦ ਉਸ ਗੁਰਦੁਆਰੇ ਦਾ ਕੋਈ ਮਾਮਲਾ ਨਜਿੱਠੋ। ਦੱਸਦੀ ਇਹ ਹੈ ਕਿ ਉਹਨਾਂ ਨੇ ਅੱਗੋਂ ਰਿਸਪੌਂਸ ਚੰਗਾ ਦਿੱਤਾ। ਉਹਨਾਂ ਆਖਿਆ ਕਿ ਕੋਈ ਗੱਲ ਨਹੀਂ, ਅਸੀਂ ਆਪਣੇ ਪੱਧਰ ਤੇ ਆਪਣੇ ਆਪ ਇਸ ਚੀਜ਼ ਦੀ ਪੜਤਾਲ ਕਰਵਾਵਾਂਗੇ, ਜੋ ਵੀ ਸਾਥੋਂ ਹੋਇਆ ਸਰਿਆ ਅਸੀਂ ਕਰਾਂਗੇ। ਚਲੋ ਠੀਕ ਆ, ਮੁੱਖ ਮੰਤਰੀਆਂ ਦੀ ਆਪਣੇ ਪੱਧਰ ਤੇ ਗੱਲ ਹੋਈ ਨਿਬੜੀ, ਠੀਕ ਆ। ਪਰ ਜੋ ਕੁਛ ਹੋਣਾ ਚਾਹੀਦਾ ਸੀ ਇੱਥੋਂ, ਉਹ ਮੈਨੂੰ ਹੁੰਦਾ ਜਾਪਿਆ ਨਹੀਂ। ਕਿਉਂਕਿ ਦੇਖੋ ਇਹ ਮਸਲਾ ਬੜਾ ਗੰਭੀਰ ਸੀਗਾ। ਮਸਲਾ ਇਸ ਕਰਕੇ ਗੰਭੀਰ ਸੀਗਾ ਕਿਉਂਕਿ ਉੱਥੋਂ ਦੀਆਂ ਜਿਹੜੀਆਂ ਰਿਪੋਰਟਾਂ ਨੇ, ਜਿਹੜੀਆਂ ਮੁੱਢਲੀਆਂ ਰਿਪੋਰਟਾਂ ਨੇ, ਕਮੇਟੀ ਦੇ ਜਿਹੜੇ ਕੁਛ ਮੈਂਬਰ ਜਾਂ ਜਿਹੜੇ ਇੱਥੇ ਹਾਜ਼ਰੀਨ ਸਿੱਖ ਸੀਗੇ, ਉਹਨਾਂ ਵੱਲੋਂ ਜੋ ਇਹ ਕਿਹਾ ਗਿਆ ਕਿ ਇਹ ਸਿਰਫ ਤੇ ਸਿਰਫ ਇੱਕ ਗੁਰਦੁਆਰੇ ਨੂੰ ਨਿਸ਼ਾਨਾ ਬਣਾਇਆ ਗਿਆ। 10 ਮੀਟਰ ਅੱਗੇ ਮੰਦਿਰ ਸੀਗਾ, ਹੁਣ ਸਾਨੂੰ ਤੇ ਪਤਾ ਨਹੀਂ ਉੱਥੇ ਮੰਦਿਰ ਸੀਗਾ ਜਾਂ ਨਹੀਂ, ਉਹਨੂੰ ਨਹੀਂ ਤੋੜਿਆ ਗਿਆ, ਛੱਡ ਦਿੱਤਾ ਗਿਆ। ਉਹਨਾਂ ਦੇ ਨਾਲ ਗੱਲਬਾਤ ਚੱਲਦੀ ਪਈ, ਉਸ ਮੰਦਿਰ ਦੇ ਪ੍ਰਬੰਧਕਾਂ ਦੇ ਨਾਲ, ਹੋਰ ਵੀ ਧਾਰਮਿਕ ਸਥਾਨ ਆ ਉਹਨਾਂ ਦੇ ਨਾਲ ਵੀ ਗੱਲਬਾਤ ਚੱਲਦੀ ਹੈ। ਯਾਨੀ ਕਾਰਵਾਈ ਹੈ ਜਿਹੜੀ ਉਹ ਇਕੱਲੇ ਇਸ ਗੁਰਦੁਆਰੇ ਤੇ ਹੋਈ ਹੈ। ਜੇ ਉਹ ਖਬਰਾਂ ਸੱਚ ਨੇ ਤੇ ਇੱਥੋਂ ਨੋਟਿਸ ਲੈਣਾ ਚਾਹੀਦਾ ਜਥੇਬੰਦੀਆਂ ਨੂੰ, ਕਮੇਟੀ ਹੈ ਜਾਂ ਹੋਰ ਜਿਹੜੇ ਲੀਡਰ ਆ, ਜਿਹੜੇ ਪੰਥਕ ਲੀਡਰ ਆ, ਉਹਨਾਂ ਨੂੰ ਨੋਟਿਸ ਲੈਣਾ ਚਾਹੀਦਾ, ਇਸ ਗੱਲ ਦਾ ਰਾਬਤਾ ਕਰਨਾ ਚਾਹੀਦਾ, ਪਤਾ ਕਰਨਾ ਚਾਹੀਦਾ ਕਹਾਣੀ ਕੀ ਹੈ। ਕੁਝ ਮੈਂ ਦੱਸ ਦੇਵਾਂ ਰਾਜ ਕਰਨਵੀਰ ਸਿੰਘ ਜੀ, ਜੋ ਇੱਥੇ ਚੱਲਿਆ ਨਾ ਸਾਡੇ ਭਾਰਤ ਦੇ ਵਿੱਚ, ਅਸੀਂ ਜੋ ਸਿਸਟਮ ਵੇਖਦੇ ਹਾਂ ਕਿ ਇੱਕ ਥਾਂ ਬੰਦਾ ਆਉਂਦਾ, ਪਤਾ ਨਹੀਂ ਕਿੱਥੋਂ ਆਉਂਦਾ, ਉਹ ਇਹ ਵੀ ਨਹੀਂ ਪਤਾ, 4 ਇੱਟਾਂ ਰੱਖਦਾ, ਫਿਰ ਹੌਲੀ ਹੌਲੀ ਇੱਕ ਛੋਟਾ ਜਿਹਾ ਘੋਨਾ ਜਿਹਾ ਬਣਾ ਲੈਂਦਾ, ਫਿਰ ਉਹ ਕਿਸੇ ਧਰਮ ਦਾ ਉੱਥੇ ਇੱਕ ਧਾਰਮਿਕ ਸਥਾਨ ਬਣਾਉਣਾ ਸ਼ੁਰੂ ਕਰ ਦਿੰਦਾ, ਫੋਟੋ ਰੱਖ ਲਾ, ਫਿਰ ਕੋਈ ਉਹ ਨਿਸ਼ਾਨ ਉਹਦਾ ਗੱਡ ਲੈਂਦਾ, ਹੌਲੀ ਹੌਲੀ ਉਹ ਸਰਕਾਰੀ ਥਾਂ ਫੜ ਲੈਂਦਾ ਹੈ। ਬਹੁਤੀਆਂ ਥਾਵਾਂ ਤੇ ਬਿਲਕੁਲ ਚੱਲਦਾ ਹੈ। ਤੇ ਅੱਜ ਦੌਰ ਇਹੋ ਜਿਹਾ ਆਧੁਨਿਕੀਕਰਨ ਦੇ ਵਿੱਚ, ਹਾਈਵੇ ਚੌੜੇ ਹੋ ਰਹੇ ਆ, ਸ਼ਹਿਰਾਂ ਦਾ ਵਿਸਤਾਰ ਹੋ ਰਿਹਾ, ਪਿੰਡਾਂ ਦਾ ਵਿਸਤਾਰ ਹੋ ਰਿਹਾ। ਤੇ ਜਦੋਂ ਇਸ ਤਰ੍ਹਾਂ ਦੀ ਫਿਰ ਹੁਣ ਜਿਹੜੇ ਗੁਰਦੁਆਰੇ ਸਥਾਪਿਤ ਹੋ ਗਏ, ਮੰਦਿਰ ਸਥਾਪਿਤ ਹੋ ਗਏ ਆ, ਮਸੀਤਾਂ ਸਥਾਪਿਤ ਹੋ ਗਈਆਂ, ਜਿਹੜੀਆਂ ਕਿ ਉਹ ਗਲਤ ਜਗ੍ਹਾ ਤੇ ਆ, ਨਜਾਇਜ਼ ਥਾਵਾਂ ਤੇ ਨਜਾਇਜ਼ ਕਬਜ਼ੇ ਕਹਿ ਲਈਏ ਜਾਂ ਕਬਜ਼ੇ ਕਰਕੇ ਬਣਾਈਆਂ ਗਈਆਂ ਸਰਕਾਰੀ ਸੰਪੱਤੀਆਂ ਦੇ ਵਿੱਚ, ਜਦੋਂ ਇਹੋ ਜਿਹੀ ਨੌਬਤ ਆਏਗੀ ਜਿਹੜੀ ਆਉਣ ਵਾਲੇ ਦਿਨਾਂ 'ਚ ਹੋਰ ਵੀ ਜ਼ਿਆਦਾ ਸ਼ਿੱਦਤ ਨਾਲ ਆਏਗੀ, ਤਾਂ ਇਹੋ ਜਿਹੀਆਂ ਸਮੱਸਿਆਵਾਂ ਖੜੀਆਂ ਹੋਣਗੀਆਂ। ਇਹਦੇ ਵਿੱਚ ਇਹੋ ਹੱਲ ਆ ਕਿ ਇਹ ਬਹੁਤ ਵੱਡੀ ਜਿਹੜੀ ਊਨਤਾਈ ਹੈ ਉਹ ਸਰਕਾਰ ਦੀ ਹੈ, ਸਰਕਾਰੀ ਪ੍ਰਬੰਧਨ ਦੀ ਹੈ ਕਿ ਇਹੋ ਜਿਹੇ ਧਾਰਮਿਕ ਸਥਾਨ ਪਹਿਲਾਂ ਸਰਕਾਰੀ ਪ੍ਰਾਪਰਟੀਆਂ 'ਚ ਵੰਡ ਕਿਉਂ ਦਿੱਤੇ ਗਏ। ਦੂਜੀ ਗੱਲ ਆ, ਜਿਹੜੇ ਬਣੇ ਆ ਫਿਰ ਉਹਨਾਂ ਦੇ ਨਾਲ ਬਾ ਅਦਬ ਗੱਲਬਾਤ ਕੀਤੀ ਜਾਵੇ, ਉਹਨਾਂ ਦੇ ਹੱਲ ਹੈ ਜਿਹੜੇ ਉਹ ਪ੍ਰੇਮ ਪਿਆਰ ਨਾਲ ਲੱਭੇ ਜਾਣ।
ਉਹਨਾਂ ਨੂੰ ਬਦਲਵੀਂ ਥਾਂ ਦਿੱਤੀ ਜਾਵੇ, ਕੁਛ ਨਾ ਕੁਛ ਅਜਿਹਾ ਕੀਤਾ ਜਾਵੇ ਕਿ ਜਿਹਦੇ ਨਾਲ ਕਿਸੇ ਫਸਾਦ ਦੀ ਸੰਭਾਵਨਾ ਨਾ ਉਪਜੇ। ਸੋ ਇਹ ਬਹੁਤ ਜ਼ਰੂਰੀ ਹੈ। ਜਾਂ ਤੇ ਤੁਸੀਂ ਕਰਦੇ ਹੋਣ ਨਾ ਦਿਓ, ਜੇ ਹੋਇਆ ਤੇ ਉਹਨਾਂ ਨੂੰ ਤੁਸੀਂ ਕੋਈ ਬਦਲਵੀਂ ਥਾਂ ਦੇ ਕੇ ਰਲ ਮਿਲ ਕੇ ਉਹਨਾਂ ਦਾ ਬੈਠ ਕੇ ਮਸਲਾ ਹੱਲ ਕਰੋ, ਨਹੀਂ ਤੇ ਕਿਸੇ ਦਿਨ ਇਹ ਕੋਈ ਫਸਾਦ ਹੈ ਜਿਹੜਾ ਬਹੁਤ ਜ਼ਿਆਦਾ ਵੱਧ ਜਾਏਗਾ। ਜੀ, ਅਗਲੀ ਮਿੰਟੂ ਜੀ ਆਪਾਂ ਗੱਲ ਕਰਦੇ ਹਾਂ ਵੀ ਪੰਜਾਬ ਕ੍ਰਿਕਟ ਐਸੋਸੀਏਸ਼ਨ ਸਵਾਲਾਂ ਦੇ ਘੇਰੇ ਦੇ ਵਿੱਚ ਆਈ। ਦੇਖੋ ਰਾਜਕਰਮਵੀਰ ਸਿੰਘ ਜੀ, ਇੱਥੇ ਜਿਹੜਾ ਮਾਹੌਲ ਹੈ ਨਾ, ਉਹ ਇਸ ਤਰ੍ਹਾਂ ਦਾ ਮਾਹੌਲ ਹੈ ਜਿਵੇਂ ਨਿਰਮਲ ਸਿੱਧੂ ਦਾ ਇੱਕ ਗਾਣਾ ਸੀਗਾ ਨਾ ਕਿ ਜਿਹਨੂੰ ਵੀ ਬੁਲਾਓ ਕਹਿੰਦੇ ਨੱਚਣਾ ਹੀ ਨੱਚਣਾ, ਉਵੇਂ ਇੱਥੇ ਜਿਹਨੂੰ ਵੀ ਗੱਦੀ ਤੇ ਵਹਾਓ ਕਹਿੰਦਾ ਲੁੱਟਣਾ ਹੀ ਲੁੱਟਣਾ। ਇੱਥੇ ਬਸ ਇਹੋ ਮਾਹੌਲ ਆ, ਜਿਹਦਾ ਦਾ ਲੱਗ ਜੇ, ਚਾਹੇ ਕ੍ਰਿਕਟ ਆ ਚਾਹੇ ਸਿਆਸਤ ਗਿਰਕਟ ਆ, ਜਿਹਦਾ ਚੌਲਾ ਚੱਲਦਾ ਬਸ ਉਹ ਚਲਾਈ ਜਾਂਦਾ ਤੇ ਅੰਨ੍ਹੇਵਾਹ ਚਲਾਈ ਜਾਂਦਾ। ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਵਿੱਚ ਵੀ ਇਹੋ ਜਿਹੇ ਚੌਲੇ ਚੱਲਦੇ ਰਹੇ ਆ ਤੇ ਕਿਸੇ ਨੇ ਪੁੱਛਿਆ ਹੀ ਨਹੀਂ। ਬਸ ਦੋਨਾਂ ਹੱਥਾਂ ਦੇ ਵਿੱਚ ਲੱਡੂ ਸੀ ਤੇ ਲੱਡੂ ਵੀ ਮੋਤੀ ਚੂਰਦੇ ਸੀ, ਛਕੀ ਛਕਾਈ ਗਿਆ। ਹੁਣ ਮਸਲੇ ਖੁੱਲਦੇ ਪਏ ਆ, ਖਾਸ ਤੌਰ ਤੇ ਜਦੋਂ ਲੋਢਾ ਕਮਿਸ਼ਨ ਦੀਆਂ ਸਿਫਾਰਿਸ਼ਾਂ ਲਾਗੂ ਹੋਈਆਂ ਸੁਪਰੀਮ ਕੋਰਟ ਵੱਲੋਂ, ਉਹਦੇ ਵਿੱਚ ਇੱਕ ਤੇ ਚੀਜ਼ ਇਹ ਸਾਹਮਣੇ ਆਈ, ਕਿਉਂਕਿ ਇਹਨਾਂ ਨੇ ਕਿਹਾ ਸੀਗਾ ਕਿ ਜਿਹੜੇ ਕ੍ਰਿਕਟ ਸੰਘ ਹੋਣਗੇ ਉਹਨਾਂ ਦੀਆਂ ਜਿਹੜੀਆਂ ਕਮੇਟੀਆਂ ਹੋਣਗੀਆਂ ਉਹ ਪਲੇਅਰ ਹੋਣਗੇ ਤੇ ਘੱਟੋ ਘੱਟ ਉਹਨਾਂ ਦਾ ਜਿਹੜਾ ਪੱਧਰ ਹੋਏਗਾ ਖੇਡਣ ਦਾ ਉਹ ਰਣਜੀ ਟਰੋਫੀ ਹੋਏਗਾ। ਇਹਨਾਂ ਨੇ ਕੀ ਕੀਤਾ ਕਿ ਦਵਾ ਦਵ ਸਾਡੇ ਪੰਜਾਬ ਕ੍ਰਿਕਟ ਐਸੋਸੀਏਸ਼ਨ ਵਾਲਿਆਂ ਨੇ ਇੱਕ ਐਡਾਕ ਕਮੇਟੀ ਬਣਾ ਦਿੱਤੀ। ਐਡਾਕ ਕਮੇਟੀ ਦੇ ਵਿੱਚ ਜਿਹੜੇ 4 ਬੰਦੇ ਲਏ ਆ, ਉਹਨਾਂ ਦੇ ਵਿੱਚ 2 ਤੇ ਹੈ ਹੀ ਨਾਨ ਪਲੇਅਰ ਆ, ਕਦੇ ਖੇਡੇ ਹੀ ਨਹੀਂ, ਜਿਹੜੇ ਕਿ ਸੁਪਰੀਮ ਕੋਰਟ ਦੇ ਕਾਇਦੇ ਕਾਨੂੰਨਾਂ ਦੀ ਸਿੱਧੀ ਤੌਰ ਤੇ ਉਲੰਘਣਾ ਕਰਦੇ ਆ। ਦੂਜੇ ਜਿਹੜੇ 2 ਆ ਉਹ ਰਣਜੀ ਤੱਕ ਗਏ ਹੀ ਨਹੀਂ, ਯਾਨੀ ਉਹ ਜਗਾੜੂ ਕਮੇਟੀ ਬਣਾ ਦਿੱਤੀ ਗਈ। ਇੱਕ ਤਰ੍ਹਾਂ ਨਾਲ ਕਹਿ ਲਈਏ ਉਹ ਜਿਹੜੇ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਪੁਰਾਣੇ ਇੱਥੇ ਜਿਹੜਾ ਜਮਾਈ ਬੈਠੇ ਜਿਹੜੇ ਸੱਤਾਧਾਰੀਆਂ ਦੇ ਬਹੁਤ ਨੇੜੂ ਲੋਕ ਸਨ, ਉਹਨਾਂ ਨੇ ਅਡਾਕ ਕਮੇਟੀ ਬਣਾ ਕੇ ਆਪਣੇ ਗੁਰਗੇ ਜਿਹੜੇ ਆਪਣੇ ਕਰਿੰਦੇ ਅੱਗੇ ਫਿੱਟ ਕਰ ਦਿੱਤੇ। ਇਹ ਵੀ ਇੱਕ ਗੜਬੜੀ ਹੈ। ਇਹ ਸੁਪਰੀਮ ਕੋਰਟ ਦੀ ਇਹ ਗਾਈਡਲਾਈਨ ਆ, ਸੁਪਰੀਮ ਕੋਰਟ ਦਾ ਕਾਇਦਾ ਹੈ ਕਿ ਰਣਜੀ ਟਰਾਫੀ ਘੱਟੋ ਘੱਟ ਪਲੇਅਰ ਹੈ ਜਿਹੜੇ ਉਹ ਇਹਨਾਂ ਕਮੇਟੀਆਂ 'ਚ ਹੋਣਗੇ। ਦੂਜੀ ਇੱਕ ਜਿਹੜੀ ਹੁਣ ਸਭ ਤੋਂ ਵੱਡੀ ਗੜਬੜੀ ਸਾਹਮਣੇ ਆ ਰਹੀ ਹੈ ਉਹ ਇਹ ਆ ਰਹੀ ਹੈ ਕਿ 220 ਕਰੋੜ ਰੁਪਈਆ ਜਿਹੜਾ ਸੀਗਾ ਉਹ BCCI ਨੇ ਕ੍ਰਿਕਟ ਦੇ ਭਲੇ ਲਈ ਭੇਜਿਆ ਸੀ, ਉਹ ਇਹਨਾਂ ਨੇ FD ਕਰਾ ਛੱਡੀ ਹੈ। ਇੱਕ ਹੋਰ 178 ਕਰੋੜ ਰੁਪਈਆ ਘੱਲਿਆ ਸੀਗਾ, ਉਹ ਵੀ ਕ੍ਰਿਕਟ ਦੇ ਔਰ ਖਿਡਾਰੀਆਂ ਦੇ ਭਲੇ ਲਈ ਸੀ। ਉਹ 178 ਕਰੋੜ ਰੁਪਈਆ ਕਿੱਥੇ ਖਰਚ ਹੋਇਆ ਉਹਦਾ ਕੋਈ ਵੀ ਹਵਾਲਾ ਜਨਤਕ ਨਹੀਂ ਕੀਤਾ ਜਾ ਰਿਹਾ, ਵੈਬਸਾਈਟ ਤੇ ਨਹੀਂ ਪਾਇਆ ਜਾ ਰਿਹਾ, ਜਦ ਕਿ ਇਹ ਵੀ ਇੱਕ ਸਪਸ਼ਟ ਗਾਈਡਲਾਈਨ ਹੈ ਕਿ ਜਿਹੜਾ ਖਰਚਾ ਘੱਟੋ ਘੱਟ ਜਿਹੜਾ ਖਰਚਾ 25 ਲੱਖ ਆ ਉਹ ਤੇ ਲਾਜ਼ਮੀ ਪਾਇਆ ਜਾਵੇ, ਉਹਨੂੰ ਜਨਤਕ ਕੀਤਾ ਜਾਵੇ। ਲੇਕਿਨ ਕੋਈ ਵੀ ਖਰਚਾ ਜਿਹੜਾ ਪੰਜਾਬ ਕ੍ਰਿਕਟ ਐਸੋਸੀਏਸ਼ਨ ਜਨਤਕ ਨਹੀਂ ਕਰਦੀ ਪਈ, ਇਹ ਵੀ ਹੁਣ ਖਤਰੇ ਦੀ ਘੁੱਗੀ ਹੈ। ਸਭ ਤੋਂ ਵੱਡੀ ਚੀਜ਼ ਜਿਹੜੀ ਸਾਹਮਣੇ ਆ ਰਹੀ ਹੈ ਰਾਜਕਰਮਵੀਰ ਸਿੰਘ ਜੀ, ਉਹ ਇਹ ਆ ਰਹੀ ਹੈ ਕਿ ਮੋਹਾਲੀ ਦਾ ਸਟੇਡੀਅਮ ਹੈ ਜਿਹੜਾ ਉਹ ਦੁਨੀਆ ਦੇ ਉੱਚ ਕੋਟੀ ਸਟੇਡੀਅਮਾਂ ਚੋਂ ਇੱਕ ਆ, ਔਰ ਮੋਹਾਲੀ ਤੋਂ ਐਨ 10-12 ਕਿਲੋਮੀਟਰ ਦੂਰ ਮੁੱਲਾਪੁਰ ਇੱਕ ਸ਼ਹਿਰ ਵਸਾਇਆ ਜਾ ਰਿਹਾ ਜਿਹਨੂੰ ਮਿੰਨੀ ਚੰਡੀਗੜ੍ਹ ਕਿਹਾ ਜਾਂਦਾ ਹੈ। ਉਸ ਮੁੱਲਾਪੁਰ ਦੇ ਵਿੱਚ ਇੱਕ ਨਵਾਂ ਸਟੇਡੀਅਮ ਬਣਾਇਆ ਜਾ ਰਿਹਾ ਮੋਹਾਲੀ ਦੇ ਬਰਾਬਰ, ਔਰ ਉਸ ਸਟੇਡੀਅਮ ਦੀ ਟੈਂਡਰਿੰਗ ਕਦੋਂ ਹੁੰਦੀ ਆ ਉਹ ਜ਼ਰਾ ਗੌਰ ਕਰਨ ਵਾਲੀ ਹੈ। ਉਹ ਟੈਂਡਰਿੰਗ ਹੁੰਦੀ ਆ ਦਸੰਬਰ ਦੇ ਐਨ ਆਖਰੀ ਮੌਕੇ ਤੇ ਜਦੋਂ ਚੋਣ ਜਾਬਤਾ ਨਾਫਿਸ ਹੋਣ ਵਾਲਾ ਸੀਗਾ, ਔਰ ਉਸ ਸਮੇਂ 150 ਕਰੋੜ ਦੇ ਟੈਂਡਰ ਹੈ ਜਿਹੜੇ ਚੁੱਪ ਚੁਪੀਤੇ ਕੀਤੇ ਗਏ। ਇਹ ਵੀ ਨਹੀਂ ਪਤਾ ਲੱਗਿਆ ਕਿ ਕਿਹੜੀ ਕੰਪਨੀ ਨੂੰ ਉਸ ਪ੍ਰੋਜੈਕਟ ਦਾ ਜਿਹੜਾ ਨਿਰਮਾਣ ਕਾਰਜ ਦਾ ਜਿੰਮਾ ਦਿੱਤਾ ਗਿਆ, ਉਹ ਕੰਮ ਸ਼ੁਰੂ ਕਰ ਦਿੱਤਾ ਗਿਆ 150 ਕਰੋੜ ਦੇ ਨਾਲ। ਹੁਣ ਗੱਲ ਇਹ ਸਾਹਮਣੇ ਆਉਂਦੀ ਪਈ ਹੈ ਕਿ ਜਿਹੜਾ ਉਹ ਮੁੱਲਾਪੁਰ ਸੀਗਾ, ਉਹ ਮੁੱਲਾਪੁਰ ਜਿਹੜਾ ਵਸਾਇਆ ਗਿਆ ਸੁਖਬੀਰ ਸਿੰਘ ਬਾਦਲ ਦਾ ਇੱਕ ਹੋਰ ਡ੍ਰੀਮ ਪ੍ਰੋਜੈਕਟ ਸੀ। ਇੱਕ ਤੇ ਇਹਦੇ ਡ੍ਰੀਮ ਪ੍ਰੋਜੈਕਟ ਬੜੇ ਆ, ਕਦੇ ਭਾਰੀਕੇ ਵਾਲੀ ਜਲ ਬੱਸ, ਕਦੇ ਫਲਾਣੇ ਵਾਲੀ ਲਿਆਂਦੀ ਜੀ ਘੜੂਕਾ ਜਿਹਾ ਲਿਆਂਦਾ, ਕਦੇ ਕੰਕਰੀਟ ਵਾਲੀਆਂ ਸੜਕਾਂ। ਡ੍ਰੀਮ ਪ੍ਰੋਜੈਕਟ ਬਹੁਤ ਸਨ ਸੁਖਬੀਰ ਸਿੰਘ ਬਾਦਲ ਦੇ। ਇੱਕ ਡ੍ਰੀਮ ਪ੍ਰੋਜੈਕਟ ਇਹ ਵੀ ਸ਼ਾਮਲ ਹੋ ਗਿਆ। ਹੁਣ ਇਸ ਡ੍ਰੀਮ ਪ੍ਰੋਜੈਕਟ ਦੇ ਵਿੱਚ ਇਹਦੇ ਲਾਗਲੇ ਸਾਥੀਆਂ ਦੇ ਤੇ ਹੋ ਸਕਦਾ ਇਹਦੇ ਵੀ ਵਾਹਵਾ ਡ੍ਰੀਮ ਉੱਥੇ ਬੈਠੇ ਸਨ ਜੀ, ਉੱਥੇ ਬੈਠੇ ਸਨ ਹੱਥ ਜੋੜ ਕੇ, ਉਹਨਾਂ ਨੂੰ ਕੋਈ ਆਸਰਾ ਚਾਹੀਦਾ ਸੀ ਤੇ ਫਿਰ ਉਹਨਾਂ ਨੂੰ ਆਸਰਾ ਦਿੱਤਾ ਗਿਆ ਇਸ ਨਵੇਂ ਸਟੇਡੀਅਮ ਦਾ। ਹੁਣ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ, ਜਿਸ ਸਟੇਟ ਦੇ ਵਿੱਚ ਨਿੱਕੀ ਜਿਹੀ ਸਟੇਟ ਦੇ ਵਿੱਚ 10-12 ਕਿਲੋਮੀਟਰ ਦੇ ਦਾਇਰੇ 'ਚ 2 ਸਟੇਡੀਅਮ ਹੋ ਜਾਣਗੇ, ਉਹਨਾਂ 'ਚੋਂ ਕਾਮਯਾਬ ਕਿਹੜਾ ਹੋਊ? ਕਾਮਯਾਬ ਉਹੀ ਹੋਊ ਜਿਹਦੀ ਪਿੱਠ ਤੇ ਆ ਕੇ ਸੱਤਾਧਾਰੀ ਖੜਨਗੇ।
ਸੋ ਇਹ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਜਿਹੜੇ ਕਿੱਸੇ ਆ ਉਹ ਮੁੱਢਲੇ ਤੌਰ 'ਚ ਹਾਲੇ ਨਿਕਲੇ ਆ, ਆਉਣ ਵਾਲੇ ਦਿਨਾਂ 'ਚ ਹੋਰ ਵੀ ਨਿਕਲ ਸਕਦੇ ਆ। ਉਂਝ ਕਿਹਾ ਜਾ ਰਿਹਾ ਕਿ ਇਹਦੀ ਇਨਵੈਸਟੀਗੇਸ਼ਨ ਕਰੋ, ਪਰ ਇਨਵੈਸਟੀਗੇਸ਼ਨ ਹੁਣ ਖਰੇ ਕਿਹੜਾ, ਕਿਉਂਕਿ ਇੱਥੇ ਚੋਰਾਂ ਦੀ ਜੰਜ ਆ ਤੇ ਜੇਬ ਕਤਰੇ ਜਿਹੜੇ ਵੈਂਡਬਾਜ਼ੀ ਵਾਲੇ ਆ, ਸਾਰੇ ਡਰਾਮਾ ਮਿਲਮਾ ਕੰਮ ਹੈ। ਜੀ ਮਿੰਟੂ ਜੀ, ਬਹੁਤ ਬਹੁਤ ਤੁਹਾਡਾ ਧੰਨਵਾਦ ਕਰਦੇ ਹਾਂ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਸਾਨੂੰ ਵਿਸਥਾਰ ਦੇ ਵਿੱਚ ਜਾਣਕਾਰੀਆਂ ਦਿੱਤੀਆਂ। ਅਗਲੀ ਵਾਰ ਤੱਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, ਬਹੁਤ ਮਿਹਰਬਾਨੀ। ਸਤਿ ਸ੍ਰੀ ਅਕਾਲ। ਸ਼ੁਕਰੀਆ ਜੀ, ਸਤਿ ਸ੍ਰੀ ਅਕਾਲ। ਤੇ ਸੋ ਤੇ ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਖਬਰ ਤੇ ਨਜ਼ਰ ਆ ਉਹ ਵੀ ਹੁਣ ਸਮਾਪਤ ਹੈ। ਹੁਣ ਮੈਨੂੰ ਰਾਜਕਰਮਵੀਰ ਸਿੰਘ ਨੂੰ ਵੀ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਧੰਨਵਾਦ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿੰਨੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਪੰਜਾਬੀ ਰੇਡੀਓ USA।